ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਸਵੇਰ ਦੇ ਪ੍ਰੋਗਰਾਮ ਵਿੱਚ ਹੁੰਦੇ ਨੇ ਮੈਂਟੂ ਗੁਰਸਰੀਆ ਜੀ। ਦੱਸਦੇ ਨੇ ਕਿ ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿੰਦੀਆਂ ਨੇ, ਕਿਸ ਚੀਜ਼ ਦੀ ਜ਼ਿਆਦਾ ਚਰਚਾ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159050503 ਕ੍ਰਿਸ਼ਨ ਧਨੋਤਾ ਜੀ, ਜੁਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। GN ਲੂਪ ਐਂਡ ਟਰੱਕ ਵਾਸ਼ ਵਾਲੇ ਆਇਲ ਵੀ ਚੇਂਜ ਕਰਦੇ ਨੇ, ਏਅਰ ਬ੍ਰੇਕ ਦਾ ਕੰਮ ਕਰਦੇ ਨੇ, ਨਵੇਂ ਤਾਂ ਪੁਰਾਣੇ ਟਾਇਰ ਵੀ ਹੁੰਦੇ ਨੇ। ਸੈਂਟਾਨੇਲਾ ਤੇ ਮਡੇਰਾ ਦੇ ਵਿੱਚ ਇਹਨਾਂ ਦੀਆਂ 2 ਲੋਕੇਸ਼ਨਾਂ ਨੇ। ਨਿੰਮਾ ਸੋਤਾ ਜੀ ਨੂੰ ਕਾਲ ਕਰ ਸਕਦੇ ਹੋ 2092770113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਜੀ, ਇਹਨਾਂ ਤੋਂ ਟਰੱਕ ਦਾ ਲਾਇਸੈਂਸ ਲੈ ਸਕਦੇ ਹੋ 5593744541। ਟਰੱਕ ਦਾ ਲਾਇਸੈਂਸ ਲੈਣ ਲਈ ਫਰਾਂਸਿਸਕੋ ਨੂੰ ਵੀ ਕਾਲ ਕਰ ਸਕਦੇ ਹੋ 5598000590। ਹਰਨੇਕ ਸਿੰਘ ਪਾਵਲਾ, ਰੈਂਟਨ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਤੁਸੀਂ ਸਪਾਂਸਰ ਕਰਦੇ ਹੋ, ਸਾਰਾ ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਮੈਂਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂਟੂ ਜੀ ਕਰਦੇ ਹਾਂ ਅੱਜ ਦੀਆਂ ਮੋਟੀਆਂ ਖਬਰਾਂ ਕੀ ਕਹਿੰਦੀਆਂ ਨੇ, ਸਵੇਰ ਦੀਆਂ ਕੀ ਅਪਡੇਟਸ ਨੇ ਜੀ। ਚੱਲਦੇ ਹਾਂ ਹੁਣ ਅਗਲੀਆਂ ਖਬਰਾਂ ਵੱਲ। ਕਾਂਗਰਸ ਦੇ ਵਿੱਚ CM ਦੇ ਫੇਸ ਨੂੰ ਲੈ ਕੇ ਤੁਸੀਂ ਪਹਿਲਾਂ ਵੀ ਕਿਹਾ ਸੀ ਬੜਾ ਕਲੇਸ਼ ਹੈਗਾ ਆ, ਬੜਾ ਕੁਛ ਚੱਲ ਰਿਹਾ ਆ, ਰਵਾਂਚ ਵੀ ਤੇ ਕਸ਼ਮਕਸ਼ ਵੀ ਆ। ਹਾਂਜੀ ਦੇਖੋ, ਅੱਜ ਜੇ ਕਹਿ ਲਈਏ ਤਾਂ ਇਹੀ ਚਰਚਾ ਚੱਲਦੀ ਰਹੀ ਹੈ ਸਾਰਾ ਦਿਨ ਕਿ ਕੌਣ ਹੋਏਗਾ, ਕੌਣ, ਜਿਵੇਂ ਉਹ ਕੌਣ ਬਣੇਗਾ ਕਰੋੜਪਤੀ, ਤਾਂ ਇੱਥੇ ਕਾਂਗਰਸ ਦਾ CM ਫੇਸ ਕੌਣ ਹੋਏਗਾ। ਕਿਆਫੇ ਨੇ ਅਲੱਗ-ਅਲੱਗ ਵਿਸ਼ਲੇਸ਼ਕ ਕਿਆਫੇ ਲਾਉਂਦੇ ਕਿ 2.5 ਸਾਲਾਂ ਵੀ ਕਰ ਲਿਆ ਜਾ ਸਕਦਾ ਕੰਮ, ਮਤਲਬ ਕਿ ਜਿਵੇਂ ਸਰਪੰਚੀ 2.5 ਸਾਲ ਕਰ ਲਈ ਜਾਂਦੀ ਹੈ ਕਿਸੇ ਫਸੇ ਮੌਕੇ ਤੇ, ਇਸ ਤਰ੍ਹਾਂ ਹੀ ਹੋ ਸਕਦਾ ਕਿ ਕੋਈ ਐਸਾ ਆਪਸ਼ਨ ਵੀ ਤਲਾਸ਼ਿਆ ਜਾਵੇ। ਪਰ ਅੱਜ ਇੱਕ ਖਬਰ ਜਿਹੜੀ ਹੈ ਉਹ ਪੱਤਰਕਾਰਾਂ ਦੀਆਂ ਸਫਾਂ ਦੇ ਵਿੱਚ ਗੂੰਜਦੀ ਰਹੀ ਕਿ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦਾ ਯਤਨ ਕੀਤਾ ਜਾ ਰਿਹਾ ਵਾ। ਇਹਦਾ ਮਤਲਬ ਕੀ ਹੈ? ਇਹਦਾ ਅਰਥ ਜ਼ਾਹਰਾ ਤੌਰ ਤੇ ਇਹ ਨਿਕਲਦਾ ਆ ਕਿ ਸ਼ਾਇਦ ਚੰਨੀ ਤੇ ਗੁਣਾ ਪਾਉਣ ਦੀ ਪੂਰੀ ਤਿਆਰੀ ਹੈ। ਤੇ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਦਾ ਕੱਲ ਆਪਾਂ ਜਿਹੜਾ ਬਿਆਨ ਕੋਟ ਕੀਤਾ ਸੀਗਾ ਕਿ ਕਿਸ ਤਰ੍ਹਾਂ ਉਹਨੇ ਕਿਹਾ ਕਿ ਸਿਖਰ ਤੇ ਬੈਠੇ ਲੋਕ ਇੱਕ ਕਮਜ਼ੋਰ ਮੁੱਖ ਮੰਤਰੀ ਚਾਹੁੰਦੇ ਨੇ ਜੋ ਉਹਨਾਂ ਦੇ ਇਸ਼ਾਰਿਆਂ ਤੇ ਨੱਚੇ, ਤੇ ਨਾਲ ਹੀ ਕਿਹਾ ਸੀਗਾ ਕਿ ਮੁੱਖ ਮੰਤਰੀ ਚੋਂ ਜਾਤ ਪਾਤ ਨਹੀਂ ਦੇਖੀ ਜਾਣੀ ਚਾਹੀਦੀ, ਮਤਲਬ ਕਿ ਮੁੱਖ ਮੰਤਰੀ ਦਾ ਵਿਜ਼ਨ ਜਾਂ ਮੁੱਖ ਮੰਤਰੀ ਦੇ ਕੰਮ ਵੇਖੇ ਜਾਣੇ ਚਾਹੀਦੇ ਵਗੈਰਾ ਉਹਨਾਂ ਨੇ ਗੱਲਾਂ ਕੀਤੀਆਂ ਸਨ। ਤਾਂ ਕਹਿਣ ਦਾ ਮਤਲਬ ਇਹ ਆ ਕਿ ਨਵਜੋਤ ਸਿੰਘ ਸਿੱਧੂ ਨਾਰਾਜ਼ ਜ਼ਰੂਰ ਨੇ, ਇਹਨਾਂ ਦੇ ਬਿਆਨ ਤੋਂ ਵੀ ਝਲਕਦਾ ਔਰ ਚਰਚਾਵਾਂ ਵੀ ਇਹੀਓ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਟਿਕਾਉਣ ਦਾ ਯਤਨ ਕੀਤਾ ਜਾ ਰਿਹਾ ਕਿ CM ਫੇਸ ਦਾ ਕਹਿ ਚੁੱਕੇ ਆ ਰਾਹੁਲ ਗਾਂਧੀ, ਉਹ ਝੂਠਿਆ ਪੈ ਨਹੀਂ ਸਕਦੇ, CM ਫੇਸ ਐਲਾਨਣਾ ਪਵੇਗਾ। ਪਰ ਜੇ CM ਫੇਸ ਦੇ ਐਲਾਨ ਤੋਂ ਬਾਅਦ ਸਿੱਧੂ ਕੋਈ ਚੰਗਿਆੜੀ ਵਿਖਾ ਦਿੰਦਾ ਆ ਤੇ ਫੇਰ ਭਾਂਬੜ ਮੰਨ ਦੇ ਵਿੱਚ ਰਤੀ ਦੇਰ ਨਹੀਂ ਲੱਗਣੀ। ਸੋ ਇਸ ਕਰਕੇ ਚਰਚਾਵਾਂ ਚੱਲਦੀਆਂ ਰਹੀਆਂ ਕਿ ਸਿੱਧੂ ਨੂੰ ਅੰਦਰ ਖਾਤੇ ਮਨਾਉਣ ਵਾਸਤੇ ਜਿਹੜੇ ਸਿੱਧੂ ਦੇ ਕੁਝ ਅਜ਼ੀਜ਼ ਲੋਕ ਹੁੰਦੇ ਆ ਪਾਰਟੀ ਦੇ ਵਿੱਚ, ਕਿ ਉਹਨਾਂ ਦੀ ਡਿਊਟੀ ਵੀ ਲਾਈ ਗਈ ਹੈ। ਦੂਜੀ ਗੱਲ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਚੰਨੀ ਸਾਹਿਬ ਬੀਤੇ ਦਿਨੀ ਪਾਠ ਪੂਜਾ ਵੀ ਕਰਕੇ ਆਏ ਆ ਹਿਮਾਚਲ ਦੇ ਵਿੱਚ ਜਾ ਕੇ। ਟੋਟਕੇ ਵੀ ਉਹਨਾਂ ਦੇ ਬੜੇ ਮਸ਼ਹੂਰ ਨੇ, ਤੁਹਾਨੂੰ ਪਤਾ ਹੀ ਅੱਜ ਕੱਲ ਲਾਲ ਰੰਗ ਦਾ ਟੋਟਕਾ, ਇੱਥੋਂ ਤੱਕ ਕਿ ਜਿਹੜੇ ਟਰੈਕ ਸੂਟ ਫੜੇ ਗਏ ਸਨ ਜਲੰਧਰ ਦੇ ਵਿੱਚ ਸਾਡਾ ਚੰਨੀ ਲਿਖਿਆ ਸੀ ਜਿਹਦੇ ਤੇ, ਉਹ ਵੀ ਲਾਲ ਰੰਗ ਦੇ। ਤਾਂ ਮਤਲਬ ਕਿ ਇੱਕ ਪਾਸੇ ਪਾਠ ਪੂਜਾ, ਦੂਜੇ ਪਾਸੇ ਮਤਲਬ ਕਿ ਸਮਰਥਕਾਂ ਵੱਲੋਂ ਜਿਹੜੇ ਲੱਡੂ ਉਹਨਾਂ ਦੀ ਸਾਈ ਦੇ ਦੇਣੀ, ਸਕਰੀਨਾਂ ਦਾ ਇੰਤਜ਼ਾਮ, ਤੇ ਨਾਲ ਇਹ ਵੀ ਨਿਕਲ ਆਇਆ ਕਿ ਲੁਧਿਆਣਾ ਜਿਵੇਂ ਕੰਡਕਟਰ ਕਰਦੇ, ਇਸ ਤਰ੍ਹਾਂ ਲੁਧਿਆਣੇ ਦਾ ਨਾਮ ਆ। ਦਰਅਸਲ ਰਾਹੁਲ ਗਾਂਧੀ ਦਾਖਾ ਚ ਪਹੁੰਚਣਗੇ। ਇਹ ਇੱਕ ਅੱਜ ਨਵੀਂ ਸੂਚਨਾ ਜਾਂ ਸੂਹ ਕਹਿ ਲਓ ਸਾਨੂੰ ਲੱਗੀ ਕਿ ਰਾਹੁਲ ਗਾਂਧੀ ਦਾਖਾ ਹਲਕੇ ਚ ਆ ਕੇ ਉੱਥੇ ਐਲਾਨ ਕਰਨਗੇ। ਤਾਂ ਦੇਖੋ ਹੁਣ ਭਲਕੇ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਸਾਰਾ ਦਿਨ ਇਹਦੇ ਤੇ ਰੋਮਾਂਚ ਬਣਿਆ ਰਿਹਾ, ਇਹਦੇ ਤੇ ਜਿਗਿਆਸਾ ਰਹੀ ਲੋਕਾਂ ਦੀ ਕਿ CM ਫੇਸ ਕੌਣ ਹੋਏਗਾ। ਹੈ ਤੇ ਦੋ ਹੀ ਨੇ,
ਤੇ ਦੋਵਾਂ ਚੋਂ ਜੇ ਇੱਕ ਨੂੰ ਐਲਾਨਿਆ ਜਾਂਦਾ ਤੇ ਦੂਸਰਾ ਕੀ ਕਰੇਗਾ, ਉਹਦੇ ਤੇ ਨਿਗਾਹ ਰਹੇ। ਜੀ ਜੀ ਜੀ, ਹੋਊਗਾ ਬੜਾ ਕੁਛ ਜੀ ਇੱਕ ਦੋ ਦਿਨਾਂ ਦੇ ਵਿੱਚ। ਅੱਗੇ ਭਾਜਪਾ ਦੇ ਸੰਕਲਪ ਪੱਤਰ ਦੀ ਵੀ ਗੱਲ ਕੀਤੀ ਸੀ, ਉਸ ਦੀ ਕਰੋ ਫੋਲਾ ਫਾਲੀ। ਤੇ ਬੀਜੇਪੀ ਦੇ ਵਿੱਚ ਅੰਦਰੂਨੀ ਵਿਰੋਧ ਵੀ ਆ। ਹਾਂਜੀ, ਸੰਕਲਪ ਪੱਤਰ ਬਾਰੇ ਕਾਲ ਵੀ ਆਈ ਸੀ ਆਪਾਂ ਨੂੰ ਜਦੋਂ ਆਪਾਂ ਕੱਲ ਗੱਲ ਕਰ ਰਹੇ ਸਾਂ। ਤਾਂ ਸੰਕਲਪ ਪੱਤਰ ਕੇ ਹਾਂ ਜਿਵੇਂ ਜਿਵੇਂ ਮੈਨੀਫੈਸਟੋ ਆਉਣਗੇ ਕਿ ਭਾਈ ਉਹ ਕਿਸ ਤਰ੍ਹਾਂ ਦੇ ਹੋਣਗੇ, ਬਿਲਕੁਲ ਉਹਦੇ ਤੇ ਚਰਚਾ ਜ਼ਰੂਰ ਹੋਣੀ ਚਾਹੀਦੀ। ਔਰ ਵੈਸੇ ਕਮਾਲ ਦੀ ਗੱਲ ਹੈ ਕਿ ਐਨਆਰਆਈਜ਼ ਦੀ ਜਿਗਿਆਸਾ ਹੁੰਦੀ ਹੈ ਕਿ ਕੌਣ ਕੀ ਵਾਅਦੇ ਕਰ ਰਿਹਾ, ਪਰ ਸਾਡੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਪਾਰਟੀ ਦਾ ਮੈਨੀਫੈਸਟੋ ਹੈ ਤੇ ਕਿਹੜੀ ਪਾਰਟੀ ਨੇ ਕੀ ਵਾਅਦੇ ਕੀਤੇ ਨੇ। ਪਿਛਲੇ ਮੈਨੀਫੈਸਟੋ ਦੇ ਮੁਤਾਬਕ ਉਹਦੇ ਵਾਅਦੇ ਕਿੰਨੇ ਕੁ ਪੂਰੇ ਹੋਏ। ਖੈਰ ਚਲੋ, ਸੰਕਲਪ ਪੱਤਰ, ਇਹ ਸੰਕਲਪ ਪੱਤਰ ਕਹਿੰਦੇ ਨੇ ਅੱਜ ਕੱਲ, ਮੈਨੀਫੈਸਟੋ ਨਹੀਂ ਕਹਿੰਦੇ। ਇਹ ਇੱਕ ਇਹਨਾਂ ਦੀ ਚਲਾਕੀ ਹੈ, ਕਿਉਂਕਿ ਮੈਨੀਫੈਸਟੋ ਬਾਰੇ ਅਕਸਰ ਕਿਹਾ ਜਾਂਦਾ ਕਿ ਇਹਨੂੰ ਲੀਗਲਾਈਜ਼ ਕਰ ਦੇਣਾ ਚਾਹੀਦਾ। ਤਾਂ ਇਹ ਸੰਕਲਪ ਪੱਤਰ ਲਿਆਉਂਦੇ ਕਿ ਸਾਡਾ ਸੰਕਲਪ ਹੈ, ਜਿਵੇਂ ਕੋਈ ਜਲ ਹੱਥ ਚ ਲੈ ਕੇ ਸੰਕਲਪ ਕਰਦਾ ਕਿ ਮੈਂ ਆਹ ਕੰਮ ਕਰੂੰਗਾ। ਕਈ ਵਾਰ ਆਪਾਂ ਵੀ ਆਪਣੇ ਨਾਲ ਇੱਕ ਦ੍ਰਿੜ ਸੰਕਲਪ ਕਰ ਲੈਂਦੇ ਹਾਂ ਕਿ ਅੱਜ ਰੋਟੀ ਨਹੀਂ ਖਾਣੀ, ਕੁਛ ਲੋਕ ਫਾਸਟ ਰੱਖ ਲੈਂਦੇ ਨੇ, ਜਾਂ ਆਪਾਂ ਕਹਿ ਦਿੰਦੇ ਆ ਕਿ ਹਾਂ ਭਾਈ ਅਸੀਂ ਇੱਕ ਦੋ ਦਿਨ ਫੇਸਬੁੱਕ ਨਹੀਂ ਚਲਾਉਣੀ। ਇਹਦਾ ਇੱਕ ਸੰਕਲਪ ਆ। ਤਾਂ ਉਸ ਸੰਕਲਪ ਪੱਤਰ ਨੂੰ ਜੇ ਖੋਲੀਏ ਤਾਂ 11 ਅਹਿਮ ਨੁਕਤੇ ਨੇ, ਮੈਂ 1 ਬਾਈ 1 ਗਿਣਾ ਦੇਣਾ। ਸ਼ਾਂਤੀ ਅਤੇ ਭਾਈਚਾਰਾ ਹੈ, ਜਿਹੜਾ ਕਿ ਆਮ ਆਦਮੀ ਪਾਰਟੀ ਦਾ ਅੱਜ ਕੱਲ੍ਹ ਪ੍ਰਚਲਿਤ ਨਾਰਾ ਵੀ ਆ, ਔਰ ਇਹ ਅਕਾਲੀ ਦਲ ਦਾ ਵੀ ਨਾਰਾ ਹੈ। ਇਸ ਤੋਂ ਇਲਾਵਾ ਮਾਫੀਆ ਮੁਕਤ ਪੰਜਾਬ, ਤੀਸਰਾ ਨਸ਼ਾ ਮੁਕਤ ਪੰਜਾਬ, ਹਰ ਹੱਥ ਕੋ ਰੋਜ਼ਗਾਰ, ਇਹਨਾਂ ਦੇ ਸੰਕਲਪ ਪੱਤਰ ਹਿੰਦੀ ਦੇ ਵਿੱਚ ਵੀ, ਮਤਲਬ ਕਿ ਅੱਗੇ ਘਰ ਘਰ ਨੌਕਰੀ, ਹੁਣ ਹਰ ਹੱਥ ਨੂੰ ਰੁਜ਼ਗਾਰ। ਸਮਰਿੱਧ ਕਿਸਾਨ, ਇਹਦੇ ਵਿੱਚ 5 ਏਕੜ ਤੱਕ ਜਿਹੜੇ ਕਿਸਾਨ ਆ 5 ਕਿੱਲਿਆਂ ਵਾਲੇ, ਉਹਨਾਂ ਨੂੰ ਕਰਜ਼ ਮਾਫੀ ਦਿੱਤੀ ਜਾਏਗੀ। ਫਲਾਂ ਸਬਜ਼ੀਆਂ ਦਾਲਾਂ ਤੇ ਜੋ ਤਿਲ ਵਗੈਰਾ ਹੁੰਦੇ ਆ, ਇਹਨਾਂ ਤੇ MSP ਸੁਨਿਸ਼ਚਿਤ ਕੀਤਾ ਜਾਏਗਾ, ਤੈਅ ਕੀਤਾ ਜਾਏਗਾ। ਇਹ ਜ਼ਰੂਰੀ ਮੈਂ ਇਸ ਕਰਕੇ ਖੋਲਿਆ ਇਹਨੂੰ ਕਿ ਲੋਕਾਂ ਨੂੰ ਪਤਾ ਲੱਗ ਸਕੇ। ਇੱਕ ਗੁਣਵੱਤਾ ਵਾਲੀ ਸਿੱਖਿਆ ਜਿਹੜੀ ਐਜੂਕੇਸ਼ਨ ਤੇ ਆ ਗਿਆ, ਜਿਹੜਾ ਕਿ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਏਜੰਡਾ ਹੈ। ਫਿਰ ਸਿਹਤ ਤੇ, ਸਿਹਤ ਵਾਲਾ ਵੀ ਸੁਣ ਲਓ, ਮਤਲਬ ਕਿ ਸਿਹਤ ਦੇ ਵਿੱਚ ਇਹਨਾਂ ਨੇ ਕਿਹਾ ਕਿ ਹਰੇਕ ਵਾਰਡ ਦੇ ਵਿੱਚ ਕਲੀਨਿਕ ਬਣਾਵਾਂਗੇ, ਸਿਹਤ ਸੇਵਾਵਾਂ ਲਿਜਾਵਾਂਗੇ। ਤੇ ਇਸ ਤੋਂ ਇਲਾਵਾ ਹਰੇਕ ਲੋਕ ਸਭਾ ਹਲਕੇ ਵਿੱਚ ਇੱਕ ਮੈਡੀਕਲ ਤੇ ਇੱਕ ਨਰਸਿੰਗ ਕਾਲਜ ਦੀ ਸਥਾਪਨਾ ਕੀਤੀ ਜਾਏਗੀ। ਸਾਰੇ ਜਿਹੜੇ ਸੂਚੀਬੱਧ ਹਸਪਤਾਲ ਲਿਸਟਡ, ਉਹਨਾਂ ਦੇ ਵਿੱਚ ਕੈਂਸਰ ਰੋਗੀਆਂ ਦਾ ਜਿਹੜਾ ਇਲਾਜ ਆ ਉਹ ਅਸੀਂ ਫ੍ਰੀ ਆਫ ਕਾਸਟ ਕਰਾਂਗੇ। ਫਿਰ ਉਦਯੋਗਿਕ ਕ੍ਰਾਂਤੀ ਬਾਰੇ ਵੀ ਇਹਨਾਂ ਨੇ ਕਿਹਾ ਕਿ ਰਾਜ ਦੇ ਵਿੱਚ ਉਦਯੋਗਾਂ ਦੇ ਹੋਏ ਨੁਕਸਾਨ ਲਈ ਅਸੀਂ ਇੱਕ ਵਾਈਟ ਪੇਪਰ ਲੈ ਕੇ ਆਵਾਂਗੇ। ਅੱਛੀ ਗੱਲ ਹੈ, ਵੈਸੇ ਮੇਰੇ ਖਿਆਲ ਦੇ ਨਾਲ ਸਾਰੀਆਂ ਪਾਰਟੀਆਂ ਨੂੰ ਏਜੰਡੇ ਤੇ ਲਿਆਉਣਾ ਚਾਹੀਦਾ ਹੈ। ਫਿਰ ਉਹਨਾਂ ਨੂੰ ਵਿਸ਼ੇਸ਼ ਰਾਹਤ ਦਿੱਤੀ ਜਾਊਗੀ। ਫਿਰ ਗੱਲ ਇਹ ਹੈ ਕਿ ਜਿਵੇਂ ਸਿੰਗਲ ਵਿੰਡੋ ਕਲੀਅਰੈਂਸ ਆ, ਇਹ ਰੱਖ ਲਿਆ ਕਿ 15 ਦਿਨਾਂ ਦੇ ਵਿੱਚ ਸਾਰਾ ਕੁਛ ਜਿਹੜਾ ਅਲਾਉ ਕਰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਕਿ 4 ਰੁਪਏ ਸ਼ਾਇਦ ਬਿਜਲੀ ਦਾ ਵੀ ਇਹਨਾਂ ਨੇ ਵਾਅਦਾ ਕੀਤਾ। ਡਿਵੈਲਪਮੈਂਟ ਉਹ ਇਹਨਾਂ ਨੇ ਰੱਖਿਆ ਕਿ ਵਿਕਸਿਤ ਪੰਜਾਬ, ਉਹਦੇ ਵਿੱਚ ਵੱਖ-ਵੱਖ ਯੋਜਨਾਵਾਂ ਦਾ ਜ਼ਿਕਰ ਆ। ਮਹਿਲਾਵਾਂ ਨੂੰ, ਬੀਬੀਆਂ ਨੂੰ ਇੰਪਾਵਰਡ ਕਰਨ ਦਾ ਉਹ ਕਿਹਾ। ਤੇ ਸ਼ਹੀਦ ਸੈਨਿਕਾਂ ਦਾ, ਮਤਲਬ ਕਿ ਸ਼ਹੀਦ ਫੌਜੀਆਂ ਦਾ, ਉਹਨੂੰ 50-50 ਲੱਖ ਰੁਪਇਆ। ਔਰ 2-3 ਗੱਲਾਂ ਹੋਰ ਨੇ ਤੋਂ ਹਟਵੀਆਂ ਕਿ ਇੱਕ ਤੇ ਆ ਕਿ ਜੋ ਸਾਡੀਆਂ ਹੈਗੀਆਂ ਨਾ ਬਜ਼ੁਰਗ ਮਾਤਾਵਾਂ ਜਾਂ ਸਾਡੇ ਹੋਰ ਬਜ਼ੁਰਗ ਨੇ, ਉਹ ਲੈਂਦੇ ਆ ਜਿਹੜੀ ਪੈਨਸ਼ਨ, ਕਿ ਉਹਨਾਂ ਨੂੰ ਅਸੀਂ 2000 ਸ਼ਾਇਦ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ 3000 ਸ਼ਾਇਦ ਕੀਤਾ ਕਿ ਉਹ ਵਾਅਦਾ ਅਸੀਂ ਨਿਭਾਵਾਂਗੇ। ਵੈਸੇ ਉਹ ਸੰਕਲਪ ਪੱਤਰ ਦੇ ਵਿੱਚ ਵੀ ਇਹਨਾਂ ਨੇ ਕਿਹਾ ਵਾ 5 ਰੁਪਏ ਚ ਰੋਟੀ, ਮਤਲਬ ਕਿ ਜਿੱਦਾਂ ਕੰਟੀਨ ਵਗੈਰਾ, ਉਹ ਸਾਰਾ ਕੁਛ ਇਹਨਾਂ ਨੇ ਕਿਹਾ। ਚਲੋ ਇਹਨਾਂ ਤੇ ਆਪਾਂ ਕੇਂਦਰਿਤ ਰਹੀਏ ਤਾਂ ਦੇਖੋ ਇਹਦੇ ਵਿੱਚ ਸਾਰਾ ਕੁਛ ਉਹੀ ਹੈ, ਨਸ਼ਾ ਮੁਕਤ ਪੰਜਾਬ, ਮਾਫੀਆ ਮੁਕਤ ਪੰਜਾਬ, ਘਰ ਘਰ ਨੌਕਰੀ, ਮਤਲਬ ਕਿ ਕਰਜ਼ ਮਾਫੀ, ਇਹਨਾਂ ਨੇ ਰਿਣ ਮਾਫੀ ਕਹਿਣਾ ਹੁੰਦਾ ਹਿੰਦੀ ਚ, ਮਤਲਬ ਕਿ ਅੱਧਿਓਂ ਜ਼ਿਆਦਾ ਉਹੀ ਵਾਅਦੇ ਆ ਜੋ ਅਮਰਿੰਦਰ ਸਿੰਘ ਨੇ ਕੀ ਪਿਛਲੇ ਇਲੈਕਸ਼ਨ ਚ ਕੀਤੇ ਸਨ। ਪਰ ਕਮਾਲ ਦੀ ਗੱਲ ਕਿ ਉਹ ਉੱਥੇ ਬੈਠੇ ਹੋਏ ਸਨ। ਦਿਲਚਸਪ ਗੱਲ, ਕੱਲ ਫਿਰ ਮੈਨੂੰ ਵੀ ਥੋੜੀ ਜਿਹੀ ਜਿਗਿਆਸਾ ਹੋਈ, ਮੈਂ ਉਹ PC ਨੂੰ ਕੱਢ ਕੇ ਦੇਖਿਆ ਤੇ ਗੱਲ ਇਹ ਹੋਈ ਕਿ ਜਦ ਇਹ ਸਾਰਾ ਕੁਝ ਚੱਲ ਰਿਹਾ ਸੀ, ਸਾਹਮਣੇ ਇੱਕ ਬਹੁਤ ਇੰਟੈਲੀਜੈਂਟ ਪੱਤਰਕਾਰ ਬੈਠਾ ਸੀ। ਉਹਨੇ ਆਖਿਆ ਕਿ ਜਿਹੜੇ ਨੂੰ ਨਾਲ ਬਿਠਾਇਆ ਜੇ, ਇਹਨੇ ਕੀ ਕੀਤਾ, ਇਹੀ ਵਾਅਦੇ ਤੋਂ ਉਹ ਕਰਕੇ ਗਿਆ ਸੀਗਾ। ਤੇ ਜਦੋਂ ਇਹਨਾਂ ਨੇ ਗੱਲ ਕੀਤੀ ਰੇਤ ਮਾਫੀਏ ਦੀ, ਰੇਤ ਮਾਫੀਆ ਖਤਮ ਕਰ ਦਿਆਂਗੇ, ਫਲਾਣਾ ਮਾਫੀਆ ਖਤਮ ਕਰ ਦਿਆਂਗੇ, ਨਸ਼ਾ ਖਤਮ ਕਰ ਦਿਆਂਗੇ। ਸੁਖਦੇਵ ਸਿੰਘ ਢੀਂਡਸਾ, ਹਰਦੀਪ ਸਿੰਘ ਪੁਰੀ ਕਹਿਣ ਲੱਗ ਪਏ ਕਿ ਜਦ ਕਰੋਨਾ ਆਇਆ ਪੰਜਾਬ ਦੇ ਵਿੱਚ ਸਭ ਤੋਂ ਬਦਤਰੀਨ ਹਾਲਾਤ ਸਨ,
ਮਤਲਬ ਕਿ ਡਾਕਟਰਾਂ ਨੂੰ ਤਨਖਾਹ ਨਹੀਂ ਸੀ ਦਿੱਤੀ ਜਾ ਰਹੀ, ਅਧਿਆਪਕ ਟੈਂਕੀਆਂ ਤੇ ਆ, ਤਾਂ ਪੱਤਰਕਾਰ ਨੇ ਕਿਹਾ ਕਿ ਤੁਹਾਡਾ ਨਾਲ ਬੈਠਾ ਸ਼ਖਸ ਤੇ ਸਾਰੀ ਗਵਾਹੀ ਕਰ ਰਿਹਾ ਸੀ। ਤਾਂ ਉਹਨੇ ਫਿਰ ਮਾਈਕ ਫੜ ਕੇ ਸਫਾਈ ਦਿੱਤੀ ਕਿ ਇਨਸਾਨ ਮੰਦ ਮੰਦ ਮੁਸਕਰਾ ਰਿਹਾ ਸੀਗਾ, ਬੁੱਲੀਆਂ ਚੋਂ ਮਿੰਨਾ 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 ਹਾਸਾ ਕਰ ਰਿਹਾ ਸੀਗਾ ਢੀਂਡਸਾ ਦੇ, ਜਦੋਂ ਸਪਸ਼ਟੀਕਰਨ ਦੇ ਰਿਹਾ ਸੀ ਅਮਰਿੰਦਰ ਸਿੰਘ, ਕਿਉਂਕਿ 4 ਸਾਲ 9 ਮਹੀਨੇ ਸਰਕਾਰ ਚਲਾਈ ਸੀ। ਤਾਂ ਉਹਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਆ ਨਸ਼ੇ ਦੇ ਮਾਮਲੇ 'ਚ ਮੈਂ ਕਾਰਵਾਈ ਕੀਤੀ, ਪਰ ਰੇਤ ਮਾਫੀਆ ਤੇ ਨਹੀਂ ਕਰ ਸਕਿਆ, ਆਖੇ ਸੋਨੀਆ ਗਾਂਧੀ ਨੇ ਰੋਕ ਰੱਖਿਆ ਸੀਗਾ। ਬਈ ਤੂੰ ਹਾਲ ਪਾਰਿਆ ਕਰ ਦੁਹਾਈ ਦੇ ਲੋਕਾਂ ਦੇ ਵਿੱਚ ਕਿ ਸੋਨੀਆ ਗਾਂਧੀ ਕਾਰਵਾਈ ਨਹੀਂ ਜੇ ਕਰਨ ਦਿੰਦੀ, ਉਦੋਂ ਤੇ ਤੁਸੀਂ ਚੁੱਪ ਰਹੇ। ਮਤਲਬ ਕਿ ਇਹੋ ਜਿਹੀ ਹਾਲਤ ਬਣੀ ਪਈ। ਇੱਕ ਇਹਨਾਂ ਨੇ ਇੱਕ ਹੋਰ ਗੱਲ ਕਹੀ ਆ ਮੇਰੇ ਖਿਆਲ ਦੇ ਨਾਲ, ਜਿਹੜੀ ਸੰਕਲਪ ਪੱਤਰ 'ਚ ਨਹੀਂ, ਕਿ ਅੱਤਵਾਦ ਪੀੜਤ ਪਰਿਵਾਰਾਂ, ਮਤਲਬ ਕਿ ਇੱਕ ਐਸਾ ਦੌਰ ਜਿਹੜਾ ਪੰਜਾਬ ਨੇ ਹੰਡਾਇਆ ਜਿਹਨੂੰ ਆਪਾਂ ਕਦੇ ਭੁੱਲ ਨਹੀਂ ਸਕਦੇ। ਤਾਂ ਉਹਦੇ 'ਚ ਇਹਨਾਂ ਨੇ ਇੱਕ ਹੋਰ ਮਾਮਲਾ ਦੇਖੋ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਦੀਆਂ ਜਿਹੜੀਆਂ ਹੁੰਦੀਆਂ ਨਾ ਚਾਲਬਾਜ਼ੀਆਂ, ਚਲੋ ਠੀਕ ਹੈ, ਉਹਨਾਂ ਪੀੜਤ ਪਰਿਵਾਰਾਂ ਦੇ ਮਲਮਾਂ ਲੱਗਣੀਆਂ ਚਾਹੀਦੀਆਂ, ਕਿ ਜਿੱਦਾਂ ਆਮ ਆਦਮੀ ਪਾਰਟੀ ਵਾਲੇ ਵੀ ਕੁਛ ਮਾਮਲਿਆਂ 'ਚ ਕਰ ਰਹੇ, ਕਿ ਉਹ ਫਿਰ ਕੱਢ ਲਿਆ ਕਿ ਅਸੀਂ ਉਹਨਾਂ ਨੂੰ ਵੀ ਕੁਛ ਕੰਪਨਸੇਟ ਕਰਾਂਗੇ, ਜਦ ਕਿ ਬਹੁਤ ਸਾਰੇ ਅੱਜ ਵੀ ਤੁਸੀਂ ਦੇਖੋਗੇ ਅੱਤਵਾਦ ਪੀੜਤ ਪਰਿਵਾਰ ਜਿਹੜੇ ਆ, ਉਹ ਉਹਨਾਂ ਦੇ ਕੇਸ ਹੈ ਜਿਹੜੇ ਅੱਤਵਾਦ ਪੀੜਤ ਪਰਿਵਾਰ ਕੇਸ ਹੈ ਜਿਹੜੇ, ਨੌਕਰੀ ਵਾਸਤੇ ਹਾਲੇ ਵੀ ਉਹ ਵਿਚਾਰੇ ਤਰਸਦੇ ਨੇ। ਸੋ ਗੱਲਾਂ ਇਹੋ ਜਿਹੀਆਂ ਕਰਦੇ ਆ, ਪਰ ਦੇਖੋ ਕੀ ਬਣਦਾ। ਪਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਹ ਨਵੀਂ, ਉਹ ਜਿਵੇਂ ਕਹਿੰਦੇ ਨਾ ਨਵੀਂ ਬੋਤਲ ਤੇ ਪੁਰਾਣੀ ਸ਼ਰਾਬ, ਇਹਦੇ 'ਚ ਨਵਾਂ ਕੁਛ ਨਹੀਂ ਹੈ, ਕੱਖ ਨਹੀਂ ਹੈ ਇਹਦੇ 'ਚ। ਹਾਂ, ਡਿਵੈਲਪਮੈਂਟ ਜਿਹੜਾ ਇਹਨਾਂ ਨੇ ਕਿਹਾ ਕਿ ਪੰਜਾਬ ਨੂੰ ਅਸੀਂ ਵਿਕਸਿਤ ਕਰਾਂਗੇ, ਉਹਦੇ 'ਚ 1 ਲੱਖ ਕਰੋੜ ਰੁਪਏ ਦਾ ਇਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ 1 ਲੱਖ ਕਰੋੜ ਰੁਪਈਆ ਖਰਚ ਕਰਾਂਗੇ। ਤਾਂ 1 ਲੱਖ ਕਰੋੜ ਰੁਪਈਆ ਕੇਂਦਰ ਸਾਨੂੰ ਦੇਵੇਗਾ, ਇਹ ਬਹੁਤ ਵੱਡਾ ਸਵਾਲ ਆ। ਔਰ ਦੂਜੀ ਗੱਲ ਇਹ ਆ ਕਿ ਤੁਸੀਂ ਤਾਂ ਕਹਿੰਦੇ ਸੀਗੇ ਕਿ 40,000 ਕਰੋੜ ਦੇ ਤੁਹਾਨੂੰ ਪ੍ਰੋਜੈਕਟ ਦੇਣੇ ਆ, ਤਾਂ ਪ੍ਰਧਾਨ ਮੰਤਰੀ ਦੀ ਫੇਰੀ ਤੇ ਜੋ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਉਹ ਵੀ ਕੁਛ ਵੀ ਨਹੀਂ ਕੀਤਾ, ਠੰਡੇ ਬਸਤੇ 'ਚ ਪਾ ਦਿੱਤਾ। ਸੋ ਇਹ ਖਾਸ ਤੌਰ ਤੇ ਕਹਿ ਲਈਏ ਕਿ 11 ਨੁਕਤੇ ਸਨ। ਜਿੱਥੋਂ ਤੱਕ ਅੰਦਰ ਵਿਰੋਧ ਦੀ ਗੱਲ ਆ, ਜਿਹਨੂੰ ਆਪਾਂ ਅੰਤਰ ਵਿਰੋਧ ਕਹਿੰਦੇ ਆ, ਅੰਦਰੂਨੀ ਵਿਰੋਧ ਕਹਿੰਦੇ ਆ, ਉਹ ਇਹ ਆ ਕਿ ਭਾਜਪਾ ਦੀਆਂ ਕੁਝ ਪਰੰਪਰਾਗਤ ਸੀਟਾਂ ਹੁੰਦੀਆਂ ਨੇ, ਰਵਾਇਤੀ ਸੀਟਾਂ ਕਹਿ ਲਓ ਉਹਨਾਂ ਨੂੰ, ਜਿੱਦਾਂ ਖਾਸ ਤੌਰ ਤੇ ਤੁਸੀਂ ਦੇਖੋਗੇ ਤਾਂ ਬਹੁਤ ਸਾਰੀਆਂ ਸੀਟਾਂ ਐਸੀਆਂ ਸੀਗੀਆਂ ਜਿਨ੍ਹਾਂ ਤੇ ਇਹ ਬੰਦੇ ਮਜ਼ਬੂਤ ਵੀ ਰਹੇ ਤੇ ਇਹਨਾਂ ਦੇ ਬੰਦੇ ਹੀ ਲੜਦੇ, ਜਿਵੇਂ ਫਿਰੋਜ਼ਪੁਰ ਸਿਟੀ ਆ, ਗੜਸ਼ੰਕਰ ਆ, ਬਟਾਲਾ, ਇੱਥੇ ਤਾਂ ਕਿਤੇ ਨਾ ਕਿਤੇ ਕੈਂਡੀਡੇਟਾਂ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਦੂਸਰੇ ਗਰੁੱਪ ਆ ਉਹ ਨਾਰਾਜ਼ ਨੇ। ਮਤਲਬ ਕਿ ਜਿੱਦਾਂ ਹੁਣ ਗੜਸ਼ੰਕਰ ਤੋਂ ਮੇਰੇ ਖਿਆਲ ਦੇ ਨਾਲ ਅਵਿਨਾਸ਼ ਰਾਏ ਖੰਨਾ ਆ ਗਿਆ, ਫਿਰੋਜ਼ਪੁਰ 'ਚ ਕਮਲ ਸ਼ਰਮਾ ਹੁੰਦੇ ਸਨ, ਉਹ ਤੇ ਹੁਣ ਸੰਸਾਰ 'ਚ ਹੈ ਨੀ ਗੇ, ਉਹਨਾਂ ਦਾ ਗਰੁੱਪ ਆ। ਇਸ ਤਰ੍ਹਾਂ ਮਤਲਬ ਕਿ ਇੱਕ ਤੇ ਇਹ ਚੀਜ਼ਾਂ ਜਿਹੜੀਆਂ ਨੇ ਕਿ ਇੱਕ ਤਾਂ ਕੁਛ ਸੀਟਾਂ ਐਸੀਆਂ ਨੇ, ਜਿਵੇਂ ਸ਼ਾਮ ਸ਼ਰਾਸੀ ਦੀ ਗੱਲ ਕਰੀਏ, ਅਕਾਲੀ ਦਲ ਸੰਯੁਕਤ ਲੈ ਗਿਆ, ਬਟਾਲਾ ਵਾਲੀ ਉਹ ਜਿਹੜੀ ਹੈ ਉਹ ਫਤਿਹ ਜੰਗ ਸਿੰਘ ਬਾਜਵਾ ਲੈ ਗਿਆ। ਉੱਥੇ ਵੀ ਤੁਸੀਂ ਦੇਖਿਆ ਹੋਣਾ ਕਿ ਰੋਡ ਸ਼ੋਅ ਦੇ ਦੌਰਾਨ ਆਪਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕ ਜਿਹੜੇ ਉਹ ਲੜੇ ਆ। ਵੈਸੇ ਪਠਾਨਕੋਟ ਦੇ ਵਿੱਚ ਵੀ ਇਹਨਾਂ ਨੇ ਆਪਣੇ ਬੰਦਿਆਂ ਨੇ ਹੀ ਆਪਣੇ ਬੰਦੇ ਕੁੱਟੇ ਆ ਉੱਥੇ। ਮੇਰੇ ਖਿਆਲ ਦੇ ਨਾਲ ਅਸ਼ਵਨੀ ਸ਼ਰਮਾ ਦੀ ਰੈਲੀ ਸੀਗੀ ਛੋਟੀ ਜੀ। ਸੋ ਇਸ ਤਰ੍ਹਾਂ ਕਹਿ ਲਓ ਕਿ ਇਹਨਾਂ ਦਾ ਅੰਤਰ ਵਿਰੋਧ ਵੀ ਸ਼ੁਰੂ ਹੋ ਗਿਆ। ਪਟਿਆਲਾ ਸੀਟ ਵੀ ਮੈਂ ਤੁਹਾਨੂੰ ਦੱਸ ਦੇਣਾ ਕਿ ਉੱਥੋਂ ਵੀ ਜਿਵੇਂ ਅਮਰਿੰਦਰ ਸਿੰਘ ਨੂੰ ਟਿਕਟ ਦਿੱਤੀ ਗਈ, ਅਮਰਿੰਦਰ ਸਿੰਘ ਨੂੰ ਸੀਟ ਛੱਡੀ ਗਈ, ਤਾਂ ਉੱਥੇ ਵੀ ਰੌਲਾ ਹੈ ਕਿ ਭਾਈ ਅਸੀਂ ਤੇ ਇਹਨਾਂ ਲੋਕਾਂ ਦੇ ਨਾਲ ਫਾਈਟ ਦੇ ਵਿੱਚ ਰਹੇ, ਤਾਂ ਤੁਸੀਂ ਇਹਨਾਂ ਨੂੰ ਹੁਣ ਟਿਕਟਾਂ ਦੇ ਨਾਲ ਨਵਾਜ਼ ਦਿੱਤਾ। ਸੋ ਅੰਤਰ ਵਿਰੋਧ ਵੀ ਹੈ। ਤਾਂ ਦੂਸਰੇ ਪਾਸੇ ਸੰਕਲਪ ਪੱਤਰ ਦੇ ਬਹਾਨੇ ਮੈਂ ਜਿਵੇਂ ਕਿਹਾ ਕਿ ਉਹਦੇ 'ਚ ਕੁਛ ਵੀ ਨਹੀਂ, ਸਗੋਂ ਅਮਰਿੰਦਰ ਸਿੰਘ ਨੇ ਕੱਲ ਆਪਣੀ ਬੇਇੱਜ਼ਤੀ ਕਰਾਈ ਆ। ਬੇਇੱਜ਼ਤੀ ਖਰਾਬ ਕਰ ਲਓ, ਬੇਇੱਜ਼ਤੀ ਖਰਾਬ ਹੀ ਕਰਾਈ ਆ। ਬੇਇੱਜ਼ਤੀ ਤਾਂ ਉਹਦੀ ਹੁੰਦੀ ਜਿਹਨੂੰ ਸ਼ਰਮ ਹੋਵੇ, ਕੋਈ ਵੀ ਤਾਂ ਲਾ ਬੈਠਾ ਆ। ਅੱਗੇ ਆਪ ਪਹੁੰਚੀ ਅਦਾਲਤ, ਚੋਣ ਕਮਿਸ਼ਨ ਨੂੰ ਜਾਰੀ ਹੋਇਆ ਨੋਟਿਸ। ਹਾਂਜੀ, ਦੇਖੋ ਆਮ ਆਦਮੀ ਪਾਰਟੀ ਜਿਹੜੀ ਅਦਾਲਤ ਦੇ ਵਿੱਚ ਗਈ ਆ, ਇਹ ਮਸਲਾ ਹੈ, ਤੁਹਾਨੂੰ ਯਾਦ ਹੋਣਾ ਕਿ ਚੰਡੀਗੜ੍ਹ ਦੇ ਵਿੱਚ ਪਿਛਲੇ ਦਿਨੀ ਇੱਕ ਇਲੈਕਸ਼ਨ ਹੋਇਆ ਸੀ ਮੇਅਰ ਦਾ। ਵੈਸੇ ਉਹ ਇਲੈਕਸ਼ਨ ਤੇ ਡਿਪਟੀ ਮੇਅਰ ਦਾ ਵੀ ਸੀਗਾ ਤੇ ਸੀਨੀਅਰ ਡਿਪਟੀ ਮੇਅਰ ਦਾ ਵੀ ਸੀਗਾ, ਪਰ ਉਹਦੇ 'ਚ ਕੀ ਸੀ ਕਿ ਬਰਾਬਰ ਵੋਟਾਂ ਸਨ ਤਕਰੀਬਨ। ਵੈਸੇ ਤਾਂ ਆਮ ਆਦਮੀ ਪਾਰਟੀ ਜਿਹੜੀ ਉੱਥੇ ਲਾਰਜੈਸਟ ਪਾਰਟੀ ਬਣ ਕੇ ਉਭਰੀ ਸੀਗੀ, ਪਰ ਹੋਇਆ ਕੀ ਸੀਗਾ ਕਿ 14-12 ਤੋਂ ਬਾਅਦ ਇੱਕ ਕਾਂਗਰਸੀ ਸ਼ਾਇਦ ਉਧਰ ਚਲੇ ਗਿਆ ਸੀਗਾ, ਭਾਜਪਾ 13 ਹੋ ਗਿਆ, 14ਵਾਂ ਹੁੰਦਾ ਜਿਹੜਾ MP, 14 ਬਰੋਬਰ ਹੋ ਗਏ ਸਨ, ਬਰਾਬਰ ਹੋ ਗਏ ਸਨ। ਤੇ ਉਸ ਤੋਂ ਬਾਅਦ ਫਿਰ ਜਦ VOTING ਹੋਈ ਤਾਂ VOTING ਦੇ ਵਿੱਚ ਇੱਕ ਵੋਟ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਰੱਦ ਹੋ ਗਈ ਸੀ। ਸੋ ਉਹ ਆਪਣਾ ਝੰਡਾ ਬੁਲੰਦ ਕਰ ਗਏ, ਕਿਉਂਕਿ ਕਾਂਗਰਸੀ
ਤੇ ਇੱਕ ਅਕਾਲੀ ਕਾਉਂਸਲਰ ਹੈ ਜਿਹੜਾ ਉਹ VOTING 'ਚ ਹਾਜ਼ਰ ਨਹੀਂ ਸੀ, ਉਹ ਮਾਈਨਸ ਹੋ ਗਿਆ। ਤਾਂ ਇਹ ਬਹੁਤ ਆਸਾਨੀ ਦੇ ਨਾਲ ਮੇਅਰ ਵਗੈਰਾ ਦੇ ਜਿਹੜੇ ਇਹ ਹੈਗੇ ਸੀ ਆਉਂਦੇ, ਉਹ ਜਿੱਤ ਕੇ ਲੈ ਗਏ। ਉਸ ਤੋਂ ਬਾਅਦ ਹੁਣ ਇਹਨਾਂ ਨੇ ਕੋਰਟ ਦੇ ਵਿੱਚ ਜਾ ਕੇ ਇਹ ਪਟੀਸ਼ਨ ਪਾਈ ਹੈ। ਸੋ ਕੋਰਟ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਇੱਕ ਆਰੰਭਿਕ ਕਾਰਵਾਈ ਹੁੰਦੀ ਹੈ, ਸ਼ੁਰੂਆਤੀ ਕਾਰਵਾਈ ਹੁੰਦੀ ਹੈ, ਕਮਿਸ਼ਨ ਨੂੰ ਤੇ ਪ੍ਰਸ਼ਾਸਨ ਨੂੰ ਦੋਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ। ਪਰ ਜਿੰਨਾ ਕੋ ਸੁਣਿਆ ਵਾ ਕਹਿੰਦੇ ਆ ਕਿ ਜਿਹੜੀ ਪਟੀਸ਼ਨ ਪਾਈ ਗਈ, ਆਮ ਆਦਮੀ ਪਾਰਟੀ ਦੀ ਲੀਗਲ ਟੀਮ ਵੀ ਕਈ ਵਾਰ ਕਮਾਲ ਹੀ ਕਰ ਦਿੰਦੀ ਹੈ। ਕਹਿੰਦੇ ਕਿ ਉੱਥੇ ਟੈਕਨੀਕਲ ਇਤਰਾਜ਼ ਲੱਗੇ। ਕਈ ਵਾਰ ਇਹ ਹੁੰਦਾ ਕਿ ਜਦੋਂ ਪਟੀਸ਼ਨ ਪਾਈ ਜਾਂਦੀ ਹੈ ਕੋਰਟ ਦੇ ਵਿੱਚ, ਪੰਜਾਬ ਹਰਿਆਣਾ ਹਾਈ ਕੋਰਟ 'ਚ ਜਦੋਂ ਵੀ ਜਾਓਗੇ ਤੁਸੀਂ, ਪੰਜਾਬ ਹਰਿਆਣਾ ਹਾਈ ਕੋਰਟ ਦੀ ਉਹੀ ਪਟੀਸ਼ਨ ਆ, ਜਦੋਂ ਵੀ ਜਾਓਗੇ ਤਾਂ ਸਭ ਤੋਂ ਪਹਿਲਾਂ ਤਕਨੀਕੀ ਪੱਖ ਦੇਖੇ ਜਾਂਦੇ ਨੇ। ਉਹ ਵੈਸੇ ਤੇ ਕਾਨੂੰਨੀ ਪੱਖ ਹੀ ਹੁੰਦੇ ਨੇ, ਉਹਨਾਂ ਨੂੰ ਤਕਨੀਕੀ ਪੱਖ ਆਪਾਂ ਕਹੀਏ ਤਾਂ ਬਿਹਤਰ ਹੋਏਗਾ ਕਿ ਉਹਦੇ ਵਿੱਚ ਕੀ ਕੁਝ ਇਹਨਾਂ ਨੇ ਗਰਾਊਂਡ ਬਣਾਏ ਆ। ਤਾਂ ਕਈ ਵਾਰ ਉਹ ਫਿਰ ਰਿਜੈਕਟ ਵੀ ਹੋ ਜਾਂਦਾ, ਰਿਜੈਕਸ਼ਨ ਵੀ ਮਿਲ ਜਾਂਦੀ ਹੈ ਪਟੀਸ਼ਨਾਂ ਨੂੰ। ਤਾਂ ਪਹਿਲੀ ਤਾਂ ਇਹਨਾਂ ਨੇ ਗਲਤੀ ਦੱਸਦੇ ਆ ਇਹ ਕੀਤੀ ਆ ਕਿ ਇਹਨਾਂ ਨੇ ਜੋ ਇਸ ਮਾਮਲੇ ਦੇ ਵਿੱਚ ਚੁਣੌਤੀ ਦਿੱਤੀ ਹੈ ਉਹ ਇਹ ਆ ਕਿ ਜਿਹੜਾ ਮੇਅਰ ਅਹੁਦਾ ਹੈ ਉਹਦੇ ਚੁਣਾਵ, ਉਹਦੇ ਇਲੈਕਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ, ਜਦ ਕਿ ਇਹਦੇ ਰਿਜ਼ਲਟ ਨੂੰ ਚੁਣੌਤੀ ਨਹੀਂ ਦਿੱਤੀ ਗਈ। ਕਮਾਲ ਦੀ ਗੱਲ ਆ। ਜਦ ਕਿ ਉਹ ਵੋਟ ਰੱਦ ਕਿਉਂ ਹੋਇਆ, ਮਤਲਬ ਕਿ ਰੱਦ ਕਿਉਂ ਹੋਇਆ, ਉਹ ਇੱਕ ਚੋਣ ਦਾ ਵਿਸ਼ਾ ਹੈ, ਇੱਕ ਜਾਂਚ ਦਾ ਵਿਸ਼ਾ ਹੈ, ਜਵਾਬ ਦਾ ਵਿਸ਼ਾ ਹੈ ਕਿ ਵੋਟ ਰੱਦ ਕਿਉਂ ਹੋਇਆ। ਕਿਉਂਕਿ ਮੇਰੇ ਖਿਆਲ ਦੇ ਨਾਲ ਕੁਝ ਫਟਿਆ ਸੀਗਾ, ਉਹ ਵੋਟ ਥੋੜਾ ਜਿਹਾ ਫਟਿਆ ਸੀ। ਉਹ ਵੋਟ ਕਿਨ ਪਾੜਿਆ, ਕਿ ਖੁਦ ਕੈਂਡੀਡੇਟ ਹੀ ਪਾੜਿਆ, ਸੌਰੀ ਕਾਉਂਸਲਰ ਪਾੜਿਆ, ਜਾਂ ਕਿਸੇ ਨੇ ਗਿਣਦਿਆਂ ਪਾੜ ਦਿੱਤਾ। ਉਹ ਇੱਕ ਜਾਂਚ ਪੜਤਾਲ ਦਾ ਬਰੀਕ ਵਿਸ਼ਾ ਹੈ। ਇਹਨਾਂ ਨੇ ਮਤਲਬ ਕਿ ਅਹੁਦੇ ਨੂੰ ਚੈਲੰਜ ਕਰ ਦਿੱਤਾ, ਅਹੁਦੇ ਦੀ ਚੋਣ ਨੂੰ ਨਹੀਂ। ਜਦ ਕਿ ਦੂਸਰੀ ਤਕਨੀਕੀ ਜੇ ਆਪਾਂ ਕਹਿ ਲਈਏ ਇਹਦੇ ਵਿੱਚ ਕਿਤੇ ਨਾ ਕਿਤੇ ਊਣਤਾ ਹੀ ਨਜ਼ਰ ਆਈ, ਉਹ ਇਹ ਆ ਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਇਲੈਕਸ਼ਨ ਨੂੰ ਚੁਣੌਤੀ ਦਿੱਤੀ ਗਈ ਹੈ, ਜਦ ਕਿ ਪਟੀਸ਼ਨ ਦੇ ਵਿੱਚ ਜੋ ਇਲੈਕਟਡ ਲੋਕ ਸੀਗੇ ਉਹਨਾਂ ਨੂੰ ਪਾਰਟੀ ਨਹੀਂ ਬਣਾਇਆ ਗਿਆ। ਮਤਲਬ ਕਿ ਜਿਹੜੇ ਦੂਸਰੇ ਇਲੈਕਟਡ ਸੀ ਉਹਨਾਂ ਨੂੰ ਪਾਰਟੀ ਨਹੀਂ ਬਣਾਇਆ ਗਿਆ। ਕੁਝ ਤਕਨੀਕੀ ਪੱਖ ਤੋਂ ਇਹ ਪਟੀਸ਼ਨ ਜਿਹੜੀ ਹੈ ਉਹ ਥੋੜੀ ਜਿਹੀ ਊਣਤਾਈ ਦਾ ਸ਼ਿਕਾਰ ਹੋਈ ਹੈ। ਬਟ ਉਸ ਤੋਂ ਬਾਅਦ ਮਾਮਲਾ ਜਿਹੜਾ ਇਹ ਹੁਣ ਨੋਟਿਸ ਤੱਕ ਗਿਆ। ਮੈਨੂੰ ਲੱਗਦਾ ਕਿ ਇਹ ਦਿਲਚਸਪ ਸੁਣਵਾਈ ਰਹੇਗੀ, ਕਾਫੀ ਪੱਖ ਤੋਂ ਸੁਣਵਾਈ ਦਿਲਚਸਪ ਰਹੇਗੀ, ਕਿਉਂਕਿ ਜਿਹੜੀਆਂ ਊਣਤਾਈਆਂ ਹੁੰਦੀਆਂ ਲੀਗਲ ਟੀਮ ਦੂਰ ਕਰ ਲੈਂਦੀ ਹੈ ਔਰ ਉਸ ਤੋਂ ਬਾਅਦ ਫਿਰ ਜਦੋਂ ਸੁਣਵਾਈ ਹੋਏਗੀ ਉਹ ਦਿਲਚਸਪ ਰਹੇਗੀ ਕਿ ਉਹ ਵੋਟ ਜਿਹੜਾ ਪਾਟਾ ਸੀਗਾ ਉਹਦਾ ਕਾਰਨ ਕੀ ਰਿਹਾ। ਪਰ ਕਈ ਵਾਰ ਇਹ ਵੀ ਹੁੰਦਾ ਕਿ ਸਾਰੀ ਟਰਮ ਪੂਰੀ ਹੋ ਜਾਂਦੀ ਹੈ, ਸਾਡੇ ਕੋਰਟਾਂ ਦੇ ਵਿੱਚ ਜਿਹੜੀ ਕਾਰਵਾਈ ਉਹ ਚੱਲਦੀ ਰਹਿੰਦੀ ਆ। ਸੋ ਇਹ ਵੀ ਇਤਿਹਾਸ ਰਿਹਾ ਜੀ। ਬੜਾ ਕੁਝ ਹੁੰਦਾ। 33-34 ਸਾਲ ਲੰਘ ਜਾਂਦੇ ਆ। ਤਾਂ ਅੱਗੇ ਅਜੇ ਬਰੰਗਾਂ ਦੀ ਗੱਲ ਕਰਦੇ ਹਾਂ ਕਿ ਇੱਕ ਉਮੀਦਵਾਰ ਹੀ ਗ੍ਰਿਫਤਾਰ ਹੋ ਗਿਆ। ਇਸ ਉਮੀਦਵਾਰ ਨੇ ਕੀਤਾ ਵੀ ਕਮਾਲ ਸੀਗਾ। ਨਵਾਂ ਸ਼ਹਿਰ ਦੇ ਵਿੱਚੋਂ ਇਸ ਉਮੀਦਵਾਰ ਨੇ ਖਬਰ ਕੱਢੀ ਤੇ ਖਬਰ ਬੜੀ ਦਿਲਚਸਪ ਹੋ ਗਈ ਸੀਗੀ। ਦਿਲਚਸਪ ਇਉਂ ਹੋ ਗਈ ਕਿ ਇੱਕੋ ਹੀ ਪਾਰਟੀ ਦੇ ਦੋ ਕੈਂਡੀਡੇਟਸ ਨੇ ਜਾ ਕੇ ਤੇ ਨਾਮਜ਼ਦਗੀ ਭਰ ਦਿੱਤੀ। ਵੈਸੇ ਤੇ ਐਤਕੀ ਬਹੁਤ ਥਾਵਾਂ ਤੇ ਹੋਇਆ, ਆਪਾਂ ਖਡੂਰ ਸਾਹਿਬ ਦੀ ਗੱਲ ਵੀ ਕੀਤੀ ਸੀਗੀ, ਤਾਂ ਉੱਥੇ 3 ਸਨ ਕਾਂਗਰਸੀ, ਪਰ 2 ਦੇ ਜਿਹੜੇ ਕਾਗਜ਼ ਸੀ ਆਪਣੇ ਆਪ ਹੀ ਰੱਦ ਹੋ ਗਏ ਕਿਉਂਕਿ ਉਹਨਾਂ ਨੇ ਨਾਲ ਫਾਰਮ ਨਹੀਂ ਸੀ ਲਾਇਆ। ਇਹ ਇੱਕ ਨਾ ਫਾਰਮ ਲੱਗਦਾ ਪਾਰਟੀ ਵੱਲੋਂ, ਆਫੀਸ਼ੀਅਲ ਲੈਟਰ ਕਹਿ ਲਓ ਕਿ ਭਾਈ ਇਹ ਸਾਡਾ ਕੈਂਡੀਡੇਟ ਹੈ, ਤੇ ਉੱਥੇ ਉਹ ਲੱਗੇ ਨਹੀਂ ਸਨ ਤਾਂ ਉਹਨਾਂ ਦੇ ਕਾਗਜ਼ ਰੱਦ ਹੋ ਗਏ। ਡਿੰਪੇ ਦੇ ਭਰਾ ਨੇ ਤੇ ਡਿੰਪਾ ਦੇ ਬੇਟੇ ਨੇ ਵੀ ਭਰੇ ਸਨ। ਇਸ ਤਰ੍ਹਾਂ ਹੋਰ ਵੀ ਕੁਝ ਥਾਵਾਂ ਤੇ ਹੋਇਆ। ਮਤਲਬ ਕਿ ਖਾਸ ਤੌਰ ਤੇ ਜੇ ਦੁਆਬੇ ਚ ਤੁਸੀਂ ਵੇਖੋਗੇ ਤੇ ਉੱਥੇ ਕੇਪੀ ਤੇ ਜਿਹੜੇ ਕੋਟਲੀ ਆ ਉਹ ਚਲੇ ਗਏ ਸਨ, ਦੋਨੇ ਹੀ ਕਾਂਗਰਸ ਵੱਲ। ਤਾਂ ਫਿਰ ਜਦੋਂ ਲੈਟਰ ਨਹੀਂ ਆਇਆ ਤਾਂ ਕੇਪੀ ਸਾਹਿਬ ਨੇ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਉਹ ਦਾਖਲ ਨਹੀਂ ਸਨ ਕੀਤੇ। ਕਾਫੀ ਕੁਝ ਡਰਾਮਾ, ਕਾਫੀ ਕੁਝ ਹੋਇਆ। ਪਰ ਇੱਥੇ ਤੇ ਜਗੋਤੇਰ ਵੀ ਹੋ ਗਈ ਕਿ ਬਸਪਾ ਦੇ 2 ਕੈਂਡੀਡੇਟਸ ਨੇ ਇੱਕੋ ਹੀ ਸਿੰਬਲ ਤੋਂ ਇਹ ਲੈਟਰ ਦਿਖਾ ਕੇ ਨਾਮਜ਼ਦਗੀ ਫਾਈਲ ਕਰ ਦਿੱਤੀ। ਤਾਂ ਉਹਦੇ ਵਿੱਚ ਫਿਰ ਜਿਹੜੇ ਜਸਵੀਰ ਸਿੰਘ ਗੜੀ ਇੱਥੋਂ ਦੀ ਇਕਾਈ ਦੇ ਹੈਡ ਆ ਉਹ ਕਾਫੀ ਤੱਤਾ ਵੀ ਬੋਲੇ ਸਨ ਕਿ ਇਹ ਅਖੌਤੀ ਸਮਾਜ ਸੇਵੀ ਫਲਾਣ ਟਮਕਾ ਕੇ ਇਹਨੇ ਫਰਾਡ ਕੀਤਾ ਹੈ, ਨੌਸਰਬਾਜ਼ ਆ, ਕਾਫੀ ਸ਼ਬਦ ਬੋਲੇ ਸਨ। ਤੇ ਉਸ ਤੋਂ ਬਾਅਦ ਫਿਰ ਆਰਓ ਨੇ ਮਾਮਲਾ ਜਿਹੜਾ ਉਹ ਆਪਣੇ ਹੱਥ ਦੇ ਵਿੱਚ ਲਿਆ, ਰਿਟਰਨਿੰਗ ਆਫੀਸਰ ਨੇ ਮਾਮਲਾ ਪੁਲਿਸ ਤੱਕ ਪਹੁੰਚਿਆ ਤਾਂ ਜਿਹੜੇ ਦੂਸਰੇ ਕੈਂਡੀਡੇਟ ਸੀਗੇ ਬਰਜਿੰਦਰ ਹੁਸੈਨਪੁਰ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਤਲਬ ਕਿ ਕੀ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਹੋਈ ਗਲਤੀ ਕਿੱਥੋਂ, ਕੀ ਪਾਰਟੀ ਨੇ ਦੋਨਾਂ ਨੂੰ ਲੈਟਰ ਫੜਾ ਦਿੱਤਾ? ਇਹ ਵੀ ਜਾਂਚ ਪੜਤਾਲ ਦਾ ਵਿਸ਼ਾ। ਜੇ ਦੋਨਾਂ ਨੂੰ ਨਹੀਂ ਫੜਾਇਆ ਤੇ ਕੋਈ ਆਪਣੇ ਪੱਧਰ ਤੇ ਕਿਸ ਤਰ੍ਹਾਂ ਕਰ ਰਿਹਾ ਹੈ? ਕੀ ਠਾ ਲੱਗੀ ਹੈ ਤੁਹਾਨੂੰ ਕਿ 420 ਦਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਪਰਚਾ ਪਵਾ ਕੇ ਬਹਿ ਗਏ?
ਬੇਇੱਜ਼ਤੀ ਕਰਾ ਕੇ ਬਹਿ ਕੇ ਕੀ ਲੈਣਾ ਇਹੋ ਜਿਹੇ ਐਮਐਲਏਸ਼ਿਪ ਤੋਂ। ਬਾਕੀ ਜੇ ਤੁਹਾਨੂੰ ਮਾਣ ਆ, ਤੁਹਾਨੂੰ ਨਾਜ਼ ਆ ਆਪਣੇ ਆਪ ਤੇ ਕਿ ਹਾਂ ਮੈਂ ਇਸ ਤਰ੍ਹਾਂ ਕਰ ਸਕਦਾ, ਜਿੱਤ ਸਕਦਾ, ਤੇ ਆਜ਼ਾਦ ਭਰ ਦਿਓ। ਕੀ ਸਮਝ ਨਹੀਂ ਆ ਰਹੀ ਨਾ, ਚੌਧਰ ਦੇ ਪਿੱਛੇ ਲੋਕ ਗਿਰ ਰਹੇ ਨੇ। ਖੈਰ ਹਸੈਨਪੁਰ ਦਾ ਜਿਹੜਾ ਪੱਖ ਆ ਉਹ ਕਹਿੰਦਾ ਕਿ ਰਾਤ ਨੂੰ ਮੈਨੂੰ ਟਿਕਟ ਦਿੱਤੀ ਗਈ ਸੀ। ਵੇਖੋ ਦੋਨੇ ਪੱਖ ਸਾਹਮਣੇ ਆਉਣੇ ਚਾਹੀਦੇ ਆ। ਰਾਤ ਨੂੰ ਮੈਨੂੰ ਟਿਕਟ ਦਿੱਤੀ ਸੀਗੀ, ਮੈਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜੋ ਗਲਤ ਹੋਵੇ। ਤੇ ਉਹ ਕਹਿੰਦੇ ਆ ਕਿ ਭਾਈ ਰਾਤ ਨੂੰ ਇਹਨਾਂ ਨੇ ਟਿਕਟ ਦਿੱਤੀ ਸੀਗੀ, ਮੈਂ ਕੁਛ ਨਹੀਂ ਕਿਹਾ, ਬਲਕਿ ਮੈਂ ਤੇ ਠੱਗਿਆ ਗਿਆ। ਉਹ ਕਹਿ ਰਿਹਾ ਕਿ ਮੈਂ ਠੱਗਿਆ ਗਿਆ। ਸੋ ਇਹ ਰਾਜਨੀਤੀ ਆ, ਕਾਫੀ ਕੁਛ ਹੋਣਾ ਹੈ ਇਹਦੇ ਚ। ਹਾਲੇ ਤਾਂ ਦੇਖੋ ਅੱਗੇ ਕੀ ਹੁੰਦਾ ਹੈ ਕਿਆ। ਪਰ ਬਰਜਿੰਦਰ ਸਿੰਘ ਕੁਛ ਹੋਰ ਕਹਿ ਰਹੇ ਆ ਤੇ ਮਾਇਆਵਤੀ ਨੇ ਸਪਸ਼ਟ ਕੀਤੀ ਸੀ ਸਥਿਤੀ ਕਿ ਹਾਂ ਭਾਈ ਅਸੀਂ ਇਹ ਜਿਹੜੇ ਆ ਬਰਜਿੰਦਰ ਸਿੰਘ ਹੁਸੈਨਪੁਰੀ, ਇਹਨਾਂ ਨੂੰ ਕੋਈ ਲੈਟਰ ਨਹੀਂ ਦਿੱਤਾ। ਉਹਨਾਂ ਨੇ 2 ਵਾਰੀ ਮੇਲ ਭੇਜੀ ਸੀ ਆਰਓ ਨੇ, ਫਿਰ ਜਾ ਕੇ ਉਹਨਾਂ ਨੇ ਕਿਤੇ ਕਿਹਾ ਸੀਗਾ ਕਿ ਨਹੀਂ ਭਾਈ ਇਹ ਸਾਡਾ ਅਨਆਫੀਸ਼ੀਅਲ ਕੋਈ ਕੈਂਡੀਡੇਟ ਆ, ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸੋ ਦੋਨੇ ਪੱਖ ਆਪਾਂ ਰੱਖ ਦਿੱਤੇ। ਲਓ ਜੀ, ਦੇਖੋ ਉੱਥੇ ਤਾਂ 10 ਮਿੰਟ ਪਹਿਲਾਂ ਕੁਝ ਹੋ ਜਾਂਦਾ ਵੀ ਪੇਪਰ ਕਿਨ ਭਰਨੇ ਆ ਤਾਂ ਉਹ ਬੰਦਾ ਚੇਂਜ ਹੋ ਜਾਂਦਾ। ਅੱਗੇ ਸੀਐਮ ਦੇ ਭਰਾ ਦੀ ਗੱਲ ਕਰੀਏ, ਉਹ ਵੀ ਨਹੀਂ ਮੰਨਿਆ ਤੇ ਅੰਗਦ ਨੇ ਵੀ ਗੱਡ ਦਿੱਤੇ ਝੰਡੇ। ਹਾਂ ਜੀ, ਹਾਂ ਜੀ। ਦੇਖੋ ਗੱਲ ਕੀ ਹੈ ਕਿ ਕੁਛ ਕੁ ਤੇ ਆਪਾਂ ਦੇਖਿਆ ਸੀਗਾ ਕਿ ਇਹਨਾਂ ਦੇ ਕੈਂਡੀਡੇਟ ਜਿਹੜੇ ਸੀ ਉਹ ਬੈਠ ਗਏ ਸੀਗੇ, ਬਾਗੀ ਹੋਏ, ਦਾਮਨ ਬਾਜਵਾ, ਕੇ ਬਾਬਾ, ਪਰ ਕੁਛ ਕੁ ਰਹਿ ਗਏ ਆ ਮੈਦਾਨ ਦੇ ਵਿੱਚ। ਉਹ ਕਿਹੜੇ ਰਹਿ ਗਏ ਨੇ? ਇੱਕ ਤੇ ਅੰਗਦ ਸੈਣੀ ਨਵਾਂ ਸ਼ਹਿਰ ਤੋਂ, ਫਿਰ ਚਰਨਜੀਤ ਸਿੰਘ ਚੰਨੀ ਜੀ ਦੇ ਭਰਾਤਾ ਮਨੋਹਰ ਸਿੰਘ, ਉਹ ਆ ਗਏ ਬਸੀ ਪਠਾਣਾ ਤੋਂ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇੱਕ ਤਾਂ ਹੋਰ ਬੜਾ ਨਾਮ ਮਸ਼ਹੂਰ ਹੈ, ਰਾਣਾ ਇੰਦਰ ਪ੍ਰਤਾਪ, ਰਾਣਾ ਗੁਰਜੀਤ ਦਾ ਸਪੁੱਤਰ, ਉਹਨੂੰ ਵੀ ਮੈਦਾਨ ਦੇ ਵਿੱਚ ਐਨ ਕਹਿ ਲਓ ਕਿ ਝੰਡਾ ਬੁਲੰਦ ਹੀ ਰੱਖਿਆ। ਚੌਥਾ ਇੱਕ ਹੋਰ ਦਿਲਚਸਪ ਮਾਮਲਾ ਹੈ, ਉਹ ਹੈ ਭਦੌੜ ਦਾ, ਜਿੱਥੋਂ ਸੀਐਮ ਚੰਨੀ ਲੜ ਰਹੇ ਨੇ। ਤਾਂ ਉਹਦੇ ਬਰੋਬਰ ਕੌਣ ਖਲੋਤਾ ਵਾ? ਉਹਦੇ ਬਰੋਬਰ ਖਲੋ ਗਏ ਅਜੈਬ ਸਿੰਘ ਭੱਟੀ ਦੇ ਘਰੋਂ ਬੀਬੀ ਜੀ। ਹੁਣ ਇਹ 4-5 ਸੀਟਾਂ ਇਸ ਤਰ੍ਹਾਂ ਦੀਆਂ ਰਹਿ ਗਈਆਂ ਨੇ ਜਿੱਥੇ ਮਤਲਬ ਕਿ ਇਹਨਾਂ ਦੇ ਬਾਗੀ ਹੀ ਇਹਨਾਂ ਦਾ ਨੁਕਸਾਨ ਕਰਨਗੇ। ਜਿੱਥੋਂ ਤੱਕ ਅੰਗਦ ਦੀ ਗੱਲ ਆ, ਉਹਦੀ ਜਿਹੜੀ ਵਾਈਫ ਸੀ ਅਦਿਤੀ, ਕਿਉਂਕਿ ਰਾਏਬਰੇਲੀ ਤੋਂ ਜੇ ਦੇਖੀਏ ਤਾਂ ਉਹਨਾਂ ਦਾ ਪਰਿਵਾਰ 99 ਤੋਂ ਜਿੱਤਦਾ ਆ ਰਿਹਾ, 8 ਇਲੈਕਸ਼ਨ ਮਤਲਬ ਕਿ ਲਗਾਤਾਰ ਜਿੱਤ ਚੁੱਕਾ ਵਾ। ਤੇ ਉਹ ਕਦੇ ਵੀ ਸੀਟ ਭਾਜਪਾ ਨਹੀਂ ਸੀ ਜਿੱਤ ਸਕੀ। ਉਹ ਪਤਾ ਨਹੀਂ ਕੁੜੀ ਨੂੰ ਕਿਸ ਤਰ੍ਹਾਂ ਉਹਨਾਂ ਨੇ ਨਾਲ ਰਲਾ ਲਿਆ ਨਾਲ। ਵੈਸੇ ਤੇ ਕੌਣ ਕਿਸੇ ਨੂੰ ਰਲਾ ਸਕਦਾ, ਉਹਦੀ ਕੁੜੀ ਦੀ ਵੀ ਮਰਜ਼ੀ ਸੀ। ਅਦਿਤੀ ਸਿੰਘ ਜਿਹੜੀ ਆ ਉਹ ਭਾਜਪਾ ਜੁਆਇਨ ਕਰ ਗਈ ਸੀ। ਤੇ ਅੰਗਦ ਸਿੰਘ ਨੇ ਕਿਹਾ ਕਿ ਅਸੀਂ ਮਤਲਬ ਕਿ ਸੈਪਰੇਸ਼ਨ 'ਚ ਆ, ਤੇ ਸਾਨੂੰ ਹਾਈਕਮਾਂਡ ਵਾਲੇ ਦਬਾਅ ਪਾਉਂਦੇ ਸਨ ਕਿ ਭਾਈ ਤੂੰ ਆਪਣੀ ਬੀਬੀ ਦੇ ਖਿਲਾਫ ਬੋਲ। ਮੈਂ ਨਹੀਂ ਬੋਲਿਆ ਕਿ ਮੇਰੀ ਟਿਕਟ ਕੱਟ ਦਿੱਤੀ। ਉਹਦਾ ਰੌਲਾ ਇਹ ਆ। ਜੇ ਮਨੋਹਰ ਸਿੰਘ ਦੀ ਗੱਲ ਕਰੀਏ ਤੇ ਮਨੋਹਰ ਸਿੰਘ ਪਹਿਲਾਂ ਹੀ, ਉਹ ਕਿਉਂਕਿ ਸਿਹਤ ਮਹਿਕਮੇ ਦੇ ਵਿੱਚ ਸਨ, ਉਹ ਪਹਿਲਾਂ ਹੀ ਉੱਥੇ ਬਸੀ ਪਠਾਣਾ 'ਚ ਸਰਵਿਸ ਦੇ ਵਿੱਚ ਹੁੰਦੇ ਹੀ ਆਪਣੇ ਆਪ ਨੂੰ ਉੱਥੇ ਸਥਾਪਿਤ ਕਰਨ 'ਚ ਲੱਗ ਗਿਆ। ਗੁਰਪ੍ਰੀਤ ਜੀਪੀ ਦੀ ਜਿਹੜੀ ਸੀਗੀ, ਜਿਹੜਾ ਸਿਟਿੰਗ ਐਮਐਲਏ ਸੀ, ਉਹਦੀ ਬਣਦੀ ਸੀ ਸਿੱਧੂ ਨਾਲ, ਉਹ ਉਹਨਾਂ ਨੇ ਕਰ ਕਰਾ ਕੇ ਉੱਥੋਂ ਬਦਲਾ ਦਿੱਤਾ। ਉਹ ਬਦਲਾ ਦਿੱਤਾ ਤੇ ਉਹਦਾ ਕਹਿ ਲਓ ਕਿ ਫਿਰ ਪਾਰਾ ਚੜ ਗਿਆ। ਉਹਨੇ ਕਿਹਾ ਤੂੰ ਮੇਰਾ ਤਬਾਦਲਾ ਕਰਾਇਆ, ਮੈਂ ਤੈਨੂੰ ਇੱਥੋਂ ਬਦਲ। ਤਾਂ ਬਹੁਤ ਜ਼ੋਰ ਲਾਇਆ ਚੰਨੀ ਸਾਹਿਬ ਨੇ, ਉਹ ਨਹੀਂ ਮੰਨੇ। ਉਹਨੇ ਆਖਿਆ ਮੈਂ ਇਹਨੂੰ ਸਬਕ ਸਿਖਾਣਾ ਹੀ ਸਿਖਾਣਾ। ਦੂਜਾ ਮਾਮਲਾ ਇਹ ਹੋ ਗਿਆ। ਤੀਸਰਾ ਕਿਹੜਾ ਮਾਮਲਾ ਹੋ ਗਿਆ? ਤੀਸਰਾ ਹੋ ਗਿਆ ਰਾਣਾ ਇੰਦਰ ਪ੍ਰਤਾਪ ਵਾਲਾ, ਜਿਹੜੇ ਤੁਸੀਂ ਸਾਰੇ ਜਾਣਦੇ ਹੋ ਕਿ ਨਵਤੇਜ ਚੀਮਾ ਜਾਂ ਕਹਿ ਲਓ ਕਿ ਅਵਤਾਰ ਹੈਨਰੀ, ਬਾਬਾ ਹੈਨਰੀ, ਬਲਵਿੰਦਰ ਧਾਲੀਵਾਲ, ਸੁਖਪਾਲ ਖਹਿਰਾ, ਇਹ ਰਾਣਾ ਗੁਰਜੀਤ ਦੇ ਸਿਆਸੀ ਸ਼ਰੀਕਾਂ ਚੋਂ ਨੇ ਦੁਆਬੇ 'ਚ। ਤੇ ਇਹਨਾਂ ਦੇ ਵਿਰੁੱਧ ਉਹ ਠੋਕ ਕੇ ਕਹਿ ਲਓ ਕਿ ਐਤਕੀ ਮੁਖਾਲਫਤ ਕਰ ਰਹੇ ਨੇ। ਤਾਂ ਨਵਤੇਜ ਸਿੰਘ ਚੀਮਾ ਦੇ ਨਾਲ ਤਾਂ ਉਹਨਾਂ ਦੀ ਖਟਪਟ ਕਾਫੀ ਜ਼ਿਆਦਾ ਹੋ ਗਈ। ਟੈਂਟ ਪੱਟਣ ਤੱਕ ਗਿਆ ਚਲਾ ਸੀ ਕੰਮ। ਨਵਤੇਜ ਸਿੰਘ ਚੀਮਾ ਦੇ ਬੰਦਿਆਂ ਨੇ ਉਹਨਾਂ ਦੇ ਟੈਂਟ ਪੱਟ ਦਿੱਤੇ ਜਦੋਂ ਇਹ ਸ਼ੁਰੂ 'ਚ ਆਣੇ ਸਟਾਰਟ ਹੋਇਆ। ਉਸ ਤੋਂ ਬਾਅਦ ਇਹ ਅਦਾਵਤ ਇੰਨੀ ਵੱਧ ਗਈ ਕਿ ਉਹਨਾਂ ਨੇ ਝੰਡਾ ਕੱਢ ਦਿੱਤਾ। ਤਾਂ ਇੱਥੇ ਕਹਾਣੀ ਇਹ ਆ ਗਈ ਕਿ ਇੱਕੋ ਬੰਦਾ ਜਾਨੀ ਜਿਹੜਾ ਕਿ ਪਾਰਟੀ ਦੀ ਟਿਕਟ ਤੋਂ ਚੋਣ ਅੱਡ ਲੜ ਰਿਹਾ ਤੇ ਮੁੰਡਾ ਉਹਦਾ ਆਜ਼ਾਦ ਲੜ ਰਿਹਾ। ਇੱਕੋ ਬੰਦਾ 4-4 ਬੰਦਿਆਂ ਦਾ ਨੁਕਸਾਨ ਕਰਨ ਨੂੰ ਫਿਰਦਾ, 5-5 ਬੰਦਿਆਂ ਦਾ ਨੁਕਸਾਨ ਕਰਨ ਨੂੰ ਫਿਰਦਾ ਕਾਂਗਰਸ ਦੇ ਨੂੰ। ਇੱਥੇ ਕਹਾਣੀ ਇਹ ਆ ਗਈ। ਭਦੌੜ ਵਾਲਾ ਜਿਹੜਾ ਮਾਮਲਾ ਕੁਛ ਉਲਟਾ ਹੈ। ਅਜੈਬ ਸਿੰਘ ਭੱਟੀ ਮਲੋਟ ਤੋਂ ਜਿੱਤੇ ਸਨ, ਬੇਸਿਕਲੀ ਉਹ ਮਲੋਟ ਦੇ ਰਹਿਣ ਵਾਲੇ ਨਹੀਂ ਸਨ। ਅੱਛਾ, ਇੱਥੋਂ ਲਿਆ ਕੇ ਜਿਤਾ ਦਿੱਤਾ ਗਿਆ। 2 ਇਲੈਕਸ਼ਨ ਉਹ ਜਿੱਤੇ ਹੋਏ ਸਨ। ਮੇਰੇ ਖਿਆਲ ਦੇ ਨਾਲ ਏਡੀਸੀ ਹੁੰਦੇ ਸਨ ਪਹਿਲਾਂ। ਉਹ ਏਡੀਸੀ ਛੱਡ ਕੇ ਆਏ ਨੌਕਰੀ, ਕਿ ਪਤਾ ਨਹੀਂ ਰਿਟਾਇਰ ਹੋ ਕੇ ਆਏ ਨੇ, ਮੈਨੂੰ ਪੱਕਾ ਨਹੀਂ ਪਤਾ। ਚਲੋ ਮਲੋਟ ਦੇ ਵਿੱਚ ਐਤਕੀ ਇਹਨਾਂ ਦਾ ਰਿਕਾਰਡ ਬੜਾ ਖਰਾਬ ਸੀ ਪਿਓ ਪੁੱਤਾਂ ਦਾ ਹੀ, ਮਤਲਬ ਕਿ ਲੋਕ ਬਹੁਤ ਵਿਰੋਧ ਕਰ ਰਹੇ ਸਨ। ਇੱਥੋਂ ਇਹਨਾਂ ਨੂੰ
ਟਿਕਟ ਨਹੀਂ ਦਿੱਤੀ ਗਈ। ਉਹਦਾ ਇੱਕ ਕਾਰਨ ਹੋਰ ਵੀ ਆ ਕਿ ਜਦੋਂ ਚੰਨੀ ਨੇ ਕਹਿੰਦੇ ਆ, ਦੱਸਦੇ ਆ ਕਾਂਗਰਸ ਦੇ ਸੋਰਸ ਦੱਸਦੇ ਆ ਕਿ ਚੰਨੀ ਨੇ ਇੱਕ ਵਾਰੀ ਸਾਈਕਲ ਯਾਤਰਾ ਕੱਢੀ ਸੀ ਇੱਧਰ ਇਸ ਏਰੀਏ ਦੇ ਵਿੱਚ ਬਰਗਾੜੀ ਬਾਜਾ ਖਾਨਾ ਥਾਣੀ, ਤਾਂ ਉਦੋਂ ਰਾਤ ਦਾ ਠਹਿਰਾਓ ਕਹਿ ਕੇ ਚੰਨੀ ਦਾ ਇਹਨਾਂ ਨੇ ਕੈਂਸਲ ਕਰ ਦਿੱਤਾ ਸੀਗਾ, ਕਿਉਂਕਿ ਸਰਕਾਰ ਬਾਦਲ ਸਾਹਿਬ ਦੀ ਸੀ ਤੇ ਏਰੀਆ ਬਾਦਲ ਸਾਹਿਬ ਦਾ ਸੀਗਾ, ਤੇ ਇਸ ਕਰਕੇ ਚੰਨੀ ਸਾਹਿਬ ਦਾ ਦਾਅ ਫੱਬ ਗਿਆ। ਸੋ ਅਜਾਇਬ ਸਿੰਘ ਭੱਟੀ ਦੀ ਸੁਪਤਨੀ ਭਦੌੜ ਤੋਂ ਚੰਨੀ ਜੀ ਦੇ ਉਲਟ ਇਲੈਕਸ਼ਨ ਲੜ ਰਹੀ ਹੈ। ਸੋ ਇਹ ਪਰਿਸਥਿਤੀ ਆ ਓਵਰਆਲ ਇਸ ਟਾਈਮ ਕਾਂਗਰਸ ਦੀ ਜਿਹੜੀ ਬਣਦੀ ਪਈ ਹੈ। ਵੈਸੇ ਜੇ ਤੁਸੀਂ ਦੇਖੋਗੇ ਤਾਂ ਹੁਣ ਮੇਰੇ ਖਿਆਲ ਦੇ ਨਾਲ 1529,000 ਤੋਂ ਵੱਧ ਜਿਹੜੇ ਉਮੀਦਵਾਰ ਆ ਉਹ ਮੈਦਾਨ 'ਚ ਰਹਿ ਗਏ ਜੀ। ਇਹ ਵੀ ਦੇਖੋ ਕੱਲ ਤਾਂ ਕੀ ਕਰਦੇ ਅੱਗੇ ਪਾਰਟੀਆਂ ਦੇ ਵਿੱਚ ਚਰਚਾ ਚੱਲ ਰਹੀ ਆ ਕਿ NRIs ਨੂੰ ਨੇੜੇ ਕਿਵੇਂ ਲਿਆਂਦਾ ਜਾਵੇ, ਪਰ NRI ਕਿਸੇ ਪਾਸੇ ਐਤਕੀ ਹੈ ਨਹੀਂ। ਇਹ 19 ਤੋਂ ਹੀ ਦੂਰ ਹੋ ਗਏ ਸਨ NRIs। ਮੈਨੂੰ ਲੱਗਦਾ ਕਿ 17 ਵਾਲਾ ਇਲੈਕਸ਼ਨ ਦਾ ਤਜਰਬਾ ਮਾੜਾ ਰਿਹਾ, ਫਿਰ 19 ਵਾਲਾ, ਤੇ ਮੈਨੂੰ ਉਦੋਂ ਤੋਂ ਹੀ ਜਾਪਦਾ ਸੀਗਾ ਕਿ ਹੁਣ NRI ਛੇਤੀ ਕਿਤੇ ਨੇੜੇ ਨਹੀਂ ਲੱਗਣਗੇ। ਚਰਚੇ ਚੱਲ ਰਹੇ ਨੇ, ਪਾਰਟੀਆਂ ਕਹਿ ਰਹੀਆਂ ਨੇ ਕਿ ਜੋ ਬੇਮੁਖ ਜੇ ਹੋ ਗਏ ਨੇ NRI ਉਹਨਾਂ ਨੂੰ ਨਾਲ ਕਿਸ ਤਰ੍ਹਾਂ ਲਿਆਂਦਾ ਜਾਵੇ। ਸੋ ਚਰਚੇ ਚੱਲਦੇ ਪਏ ਨੇ ਕਿ ਆਉਣ ਵਾਲੇ ਦਿਨਾਂ 'ਚ ਜਿਹੜੇ ਮੈਨੀਫੈਸਟੋ ਬਣਨਗੇ ਸ਼ਾਇਦ ਉਹਨਾਂ ਦੇ ਵਿੱਚ ਵਾਅਦੇ ਕੀਤੇ ਜਾਣਗੇ, ਪਰ ਉਹ ਵਾਅਦੇ ਵਫਾ ਹੁੰਦੇ, ਇੱਥੇ ਕੋਈ ਗਰੰਟੀ ਨਹੀਂ। ਪ੍ਰਗਟ ਸਿੰਘ NRI ਮਾਮਲਿਆਂ ਦੇ ਇੱਥੇ ਬਣੇ ਮੰਤਰੀ, ਪਰ ਕੱਖ ਨਹੀਂ ਕੀਤਾ ਉਹਨਾਂ ਨੇ। ਆਪਾਂ ਖਬਰ ਵੀ ਕੀਤੀ ਸੀ ਪਿਛਲੇ ਦਿਨੀ ਕਿ ਉਹਨਾਂ ਦੇ ਕੋਲ ਮੌਕਾ ਹੈ, ਉਹਨਾਂ ਨੇ ਕਿਹਾ ਮੈਂ ਇਹ ਕਰ ਦੂੰ ਉਹ ਕਰ ਦੂੰ, ਕੁਛ ਵੀ ਨਹੀਂ। ਇੱਥੋਂ ਤੱਕ ਕਿ ਜੋ ਖੱਜਲ ਖੁਆਰਤਾ ਹੁੰਦੀ ਹੈ NRIs ਨੂੰ, ਮਤਲਬ ਕਿ ਇੱਥੇ ਕਾਗਜ਼ ਪੱਤਰੀ ਜਿਹੜੀ ਹੁੰਦੀ ਹੈ ਕਰਨੀ, ਤਾਂ ਉਹਦੇ ਵਿੱਚ ਵੀ ਕੋਈ ਸੁਧਾਰ ਨਹੀਂ ਹੈ, ਜਦ ਕਿ ਉਹ ਕੋਈ ਬਹੁਤਾ ਵੱਡਾ ਤਗੜਾ ਕੰਮ ਕਰਨ ਵਾਲਾ ਨਹੀਂ। ਔਰ ਇਸ ਤੋਂ ਇਲਾਵਾ 10,000 ਪ੍ਰਾਪਰਟੀ ਦੇ ਮਾਮਲੇ ਜਿਹੜੇ NRIs ਨਾਲ ਜੁੜੇ ਆ ਉਹ ਪੈਂਡਿੰਗ ਪਏ ਨੇ, ਉਹ ਨਿਸਤਾਰਾ ਕਰਨ ਦੀ ਜ਼ਰੂਰਤ ਆ। ਸੋ ਜੇ ਕੋਈ NRI ਵਾਸਤੇ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ, ਵੈਸੇ ਤੇ ਯਕੀਨ NRI ਕਰਨ ਜਾਂ ਨਾ ਕਰਨ ਉਹਨਾਂ ਤੇ ਨਿਰਭਰ ਕਰਦਾ ਹੈ, ਜੇ ਕੁਝ ਕਰਨਾ ਚਾਹੁੰਦੇ ਨੇ ਤਾਂ ਮੇਰੇ ਖਿਆਲ ਦੇ ਨਾਲ ਇਸ ਪਾਸੇ ਧਿਆਨ ਦੇਣ ਕਿ ਹਾਂ ਭਾਈ ਆ ਸਮੱਸਿਆਵਾਂ ਨੇ NRIs ਦੀਆਂ। ਕਿਉਂਕਿ NRIs ਨੇ ਕਿਹੜਾ ਇੱਥੇ ਆ ਕੇ ਇਹ ਕਹਿਣਾ ਆ ਕਿ ਹਾਂ ਜੀ ਮੈਨੂੰ ਆਟਾ ਦੇ ਦਿਓ, ਮੈਨੂੰ ਦਾਲ ਦੇ ਦਿਓ। ਉਹਨਾਂ ਦੇ ਤੇ ਇਹੀ ਕੰਮ ਨੇ, ਜਾਇਦਾਦ ਨਾਲ ਜੁੜਿਆ ਜਾਂ ਕਾਗਜ਼ ਪੱਤਰਾਂ ਨਾਲ ਜੁੜਿਆ, ਜੋ ਵੀ ਮੁਸ਼ਕਲਾਂ ਵਾਲਾ, ਜੋ 에ਅਰਪੋਰਟਸ ਤੇ ਖੱਜਲ ਖੁਆਰਤਾ ਹੁੰਦੀ, ਉਹਦੇ ਵਾਸਤੇ ਸਰਕਾਰ ਆਪਣਾ ਤਾਲਮੇਲ ਬਿਠਾਵੇ। ਇਹ ਸਾਰੀਆਂ ਚੀਜ਼ਾਂ ਠੀਕ ਹੋਣ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਿੱਚ ਮੈਨੀਫੈਸਟੋ ਦੀ ਕੋਈ ਪਾਰਟੀ ਰੱਖਦੀ ਹੈ ਤੇ ਮੇਰੇ ਖਿਆਲ ਦੇ ਨਾਲ ਥੋੜਾ ਬਹੁਤਾ ਸੁਲ੍ਹਾ ਵਾਲਾ ਰਸਤਾ ਖੁੱਲ ਸਕਦਾ। ਅਦਰਵਾਈਜ਼ NRI ਜਿਹੜੇ ਹੈ ਕਿ ਬੇਮੁਖੀ ਨੇ। ਬਿਲਕੁਲ ਐਤਕੀ ਕੋਈ ਬਾਹਰ ਵੀ ਗੱਲ ਨਹੀਂ ਹੋ ਰਹੀ। ਅੱਗੇ ਗੱਲ ਅਖੀਰ ਦੇ ਵਿੱਚ ਕਰਦੇ ਹਾਂ, ਸੰਸਕਾਰਾਂ ਤੇ ਅੱਜ ਕੱਲ੍ਹ ਜ਼ਿਆਦਾ ਨਜ਼ਰ ਆ ਰਹੇ ਆ ਨੇਤਾ ਸੰਸਕਾਰਾਂ ਤੇ ਆਉਣਗੇ ਵੀ ਕਿਉਂ ਨਾ ਨਜ਼ਰ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਉੱਥੇ ਬਹੁਤ ਲੋ ਬਜਟ ਦੇ ਵਿੱਚ, ਮਤਲਬ ਕਿ ਤੁਸੀਂ ਗੱਡੀ ਸਟਾਰਟ ਕੀਤੀ, ਡਰਾਈਵਰ ਨੂੰ ਕਿਹਾ ਚੱਲ ਵੀ ਫਲਾਣੇ ਸ਼ਮਸ਼ਾਨ ਘਾਟ ਦੇ ਵਿੱਚ, ਤੇ ਉੱਥੇ ਗਏ। ਤੇ ਇਹ ਬੜੇ ਚਲਾਕ ਹੁੰਦੇ ਨੇ, ਇਹ ਮਤਲਬ ਕਿ ਇਹਨਾਂ ਨੂੰ ਪਤਾ ਹੁੰਦਾ ਕਿ ਸੰਸਕਾਰ ਤੇ ਜ਼ਿਆਦਾਤਰ ਉਸ ਹਲਕੇ ਦੇ, ਉਸ ਇਲਾਕੇ ਦੇ ਬੰਦੇ ਬੈਠੇ ਹੁੰਦੇ। ਉੱਥੇ ਐਵੇਂ ਕਦੇ ਪੈਰਾਂ 'ਚ ਇਹਦੇ ਡਿੱਗ ਪਏ, ਕਦੇ ਉਹਦੇ ਗੱਲ ਲੱਗ ਗਏ, ਤੇ ਕਦੇ ਅਫਸੋਸ ਵੀ ਪ੍ਰਗਟਾ ਦਿੱਤਾ, ਤੇ ਨਾਲ ਹੀ ਪੁੱਛ ਲੈਂਦੇ ਫਿਰ ਐਤਕੀ ਕੀ ਸਲਾਹ ਹੈ ਜੀ ਤੁਹਾਡੀ, ਗਰੀਬ ਤੇ ਵੀ ਤੁਸੀਂ ਫਿਰ ਨਜ਼ਰ ਅਨਾਇਤ ਕਰਿਓ ਥੋੜਾ ਜਿਹਾ। ਤਾਂ ਮਤਲਬ ਕਿ ਗੱਲ ਜੀ ਚਲਾ ਲੈਂਦੇ ਨੇ, ਚਲਾਕ ਹੁੰਦੇ ਨੇ। ਫਿਰ ਦੂਜੇ ਸ਼ਮਸ਼ਾਨ ਘਾਟ 'ਚ ਚਲੇ ਗਏ, ਇਸ ਤਰ੍ਹਾਂ ਚੱਲ ਭੋਗਾ ਤੇ ਉਹ ਵੀ ਤੁਹਾਨੂੰ ਪਤਾ। ਸੋ ਐਤਕੀ ਇਹ ਕਿਉਂਕਿ ਵੱਡੀ ਖੁੱਲੀ ਰੈਲੀ ਤੇ ਕੋਈ ਕਰ ਨਹੀਂ ਸਕਦਾ ਅੱਜ ਦੀ ਘੜੀ ਤੱਕ, ਪਰੰਤੂ ਇਸ ਤਰ੍ਹਾਂ ਛੋਟੀਆਂ ਤਿਕੜਮਾਂ ਜ਼ਰੂਰ ਲਾ ਰਹੇ ਨੇ। ਤੇ ਵੈਸੇ ਤੇ ਹੁਣ ਦੇਖੋ ਗੱਲ ਕਹਿਣ ਵਾਲੀ ਹੈ ਨਹੀਂ ਹੈ, ਤੇ ਇਹ ਤੇ ਚਾਹੁੰਦੇ ਹੋਣੇ ਕਿ ਵੱਧ ਤੋਂ ਵੱਧ ਸੰਸਕਾਰ ਹੋਣ, ਵੱਧ ਤੋਂ ਵੱਧ ਭੋਗ ਪੈਣ, ਲੋਕਾਂ ਦੇ ਅਸੀਂ ਵੱਧ ਤੋਂ ਵੱਧ ਜਾਈਏ, ਕਿਉਂਕਿ ਲੋ ਬਜਟ ਦੇ ਵਿੱਚ ਬਿਹਤਰ ਪ੍ਰਚਾਰ ਸਾਧਨ ਬਣਾ ਦੇ ਕੋਈ ਵੀ ਲੋਕ। ਇਸੇ ਨੂੰ ਤਾਂ ਕਹਿੰਦੇ ਆ ਨਾ ਕਿ ਆਪਦਾ ਵੀ ਅਵਸਰ, ਨਰਿੰਦਰ ਮੋਦੀ ਨੇ ਕਿਹਾ ਸੀਗਾ ਕਿ ਵਿਪਤਾ ਦੇ ਵਿੱਚ ਲੋਕਾਂ ਦੇ ਦੁੱਖ ਚੋਂ ਵੀ ਸਿਆਸਤ ਜਿਹੜੀ ਉਹ ਆਪਣੇ ਲਈ ਮੌਕਾ ਬਣਾ ਲੈਂਦੀ ਹੈ। ਇਸੇ ਨੂੰ ਹੀ ਸਿਆਸਤ ਕਿਹਾ ਜਾਂਦਾ। ਇਹ ਕੈਸੀ ਸਿਆਸਤ ਆ, ਸੰਸਕਾਰਾਂ ਤੇ ਤੁਰੇ ਰਹੋ, ਉਹਨਾਂ ਲੋਕਾਂ ਦਾ ਹਾਲ ਹੀ ਨਾ ਪੁੱਛੋ। ਬਾਬਾ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਮਿੰਟੂ ਗੁਸਰੀਆ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।